ਬਿਸਮਿल्लाहिर्रहमानिर्रहीम। ਸ਼ੁਰੂ ਖੁਦਾ ਦੇ ਨਾਮੋਂ, ਜਿਸ ਦਾ ਜੋੜ ਜਵਾਬ ਨਾ ਕੋਈ, ਜਿਸ ਦੀ ਰਹਿਮਤ ਬਖਸ਼ਿਸ਼ ਵਾਲਾ, ਅੰਤ ਹਿਸਾਬ ਨਾ ਕੋਈ। ਦੁਨੀਆ ਭਰ ਵਿੱਚ ਵਸਣ ਵਾਲੇ ਪੰਜਾਬੀਓ ਤੇ ਸਾਡੇ ਪਿਆਰੇ ਵੇਖਣ ਵਾਲਿਓ, ਅਸਲਾਮੁ ਅਲੈਕੁਮ, ਸਤਿ ਸ੍ਰੀ ਅਕਾਲ, ਨਮਸਕਾਰ ਤੇ ਢੇਰ ਢੇਰ ਸਲਾਮਾਂ। ਪੰਜਾਬੀ ਮਾਂ ਬੋਲੀ ਦੇ ਜ਼ੁਬਾਨੋ ਅਦਬ ਤੇ ਸਕਾਫਤ ਦੇ ਫਰੋਗ ਤੇ ਵਧਾਵੇ ਤੇ ਚੜ੍ਹਤਲ ਤੇ ਸਿੱਖਿਆ ਲਈ ਸ਼ੁਰੂ ਕੀਤੇ ਜਾਣ ਵਾਲੇ ਤੁਹਾਡੇ ਆਪਣੇ YouTube ਚੈਨਲ ਮੇਲਾ ਟੀਵੀ ਦੇ ਉੱਤੇ ਤੁਹਾਨੂੰ ਦਿਲ ਦੀਆਂ ਡੂੰਘਾਈਆਂ ਤੋਂ ਸਤ ਬਿਸਮਿਲ੍ਲਾ ਤੇ ਜੀ ਆਇਆਂ ਨੂੰ ਆਖਦੇ ਆ। ਪਿਆਰਿਓ, ਸਾਡੀ ਇਹ ਬੇਨਤੀ ਹੈ ਭਈ ਆਪਣੇ ਮੇਲਾ ਟੀਵੀ ਨੂੰ ਸਬਸਕ੍ਰਾਈਬ ਕਰ ਲਵੋ, ਨਾਲ ਬਣਿਆ ਹੋਇਆ ਟੱਲੀ ਦਾ ਨਿਸ਼ਾਨ ਜ਼ਰੂਰ ਨੱਪਿਆ ਜੇ, ਤਾਂ ਕਿ ਸਾਡੇ ਆਲ ਨੋਟੀਫਿਕੇਸ਼ਨਸ ਵੇਲੇ ਸਿਰ ਤੁਹਾਡੇ ਤਾਈਂ ਅੱਪੜ ਸਕਣ। ਪਿਆਰਿਓ, ਸਾਡੇ ਵਲੌਗਸ ਨੂੰ ਲਾਈਕ ਤੇ ਆਪਸ ਦੇ ਵਿੱਚ ਤੇ ਪੰਜਾਬੀ ਪਿਆਰਿਆਂ ਦੇ ਨਾਲ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਸਾਨੂੰ ਆਪਣੇ ਕਮੈਂਟਸ ਵੀ ਜ਼ਰੂਰ ਭਿਜਵਾਇਆ ਕਰੋ, ਜਿਹੜੇ ਕਿ ਸਾਡੇ ਲਈ ਬੜੀ ਹੱਲਾਸ਼ੇਰੀ ਦਾ ਸਬਬ ਹੁੰਦੇ ਨੇ। ਤੇ ਨਾਲੇ ਪਿਆਰਿਓ, ਅਸੀਂ ਤੁਹਾਡੇ ਕਮੈਂਟਸ ਦੇ ਚਾਨਣੇ ਆਪਣੀ ਗੱਲਬਾਤ ਨੂੰ ਮਜ਼ੀਦ ਨਿਖਾਰਨ, ਸ਼ਿੰਗਾਰਨ ਤੇ ਸਵਾਰਨ ਦਾ ਆਰ ਤੇ ਯਤਨ ਵੀ ਕਰਦੇ ਰਹਿੰਦੇ ਆ। ਪਿਆਰਿਓ, ਅੱਜ 5 ਜੂਨ ਹੈ ਤੇ ਅੱਜ ਬਾਬਾ ਪੰਜਾਬੀ ਡਾਕਟਰ ਫਕੀਰ ਮੁਹੰਮਦ ਫਕੀਰ ਮਰਹੂਮ ਮਗਫੂਰ ਦਾ ਜੰਮਣ ਦਿਹਾੜ ਹੈ। ਸਨ 1900 ਦੀ 5 ਜੂਨ ਨੂੰ ਆਪ ਇਸ ਖਾਕਦਾਨ ਦੇ ਉੱਤੇ ਤਸ਼ਰੀਫ ਲਿਆਏ ਤੇ ਪਿਆਰਿਓ, ਸਨ 1974 ਦੀ 11 ਸਤੰਬਰ ਨੂੰ 74 ਸਾਲਾਂ ਦੀ ਉਮਰ ਦੇ ਵਿੱਚ ਆਪ ਜੀ ਨੇ ਰਹਿਲਤ ਫਰਮਾਈ। ਆਪ ਜੀ ਦਾ ਇੰਤਕਾਲ ਹੋ ਗਿਆ। ਪਿਆਰਿਓ, ਜਿਹੜੇ ਸਾਡੇ ਪਿਛਲੀ ਸਦੀ ਦੇ ਯਾਨੀ 20ਵੀਂ ਸਦੀ ਦੇ ਜਿਹੜੇ ਪੰਜਾਬੀ ਜ਼ੁਬਾਨੋ ਅਦਬ ਦੇ ਮਹਾਨ ਲੇਖਕ ਤੇ ਅਜ਼ੀਮ ਸੇਵਕ ਹੋ ਗੁਜ਼ਰੇ ਨੇ, ਉਹਨਾਂ ਵੱਡਿਆਂ ਨਾਵਾਂ ਦੇ ਵਿੱਚੋਂ ਬਾਬਾ ਪੰਜਾਬੀ ਜਿਹੜੇ ਨੇ, ਉਹਨਾਂ ਦਾ ਬੜਾ ਹੀ ਮੁਮਤਾਜ਼ ਤੇ ਉੱਚ ਪੱਧਰ ਦਾ ਮੁਕਾਮ ਹੈ। ਆਪ ਉਸ ਕਾਫਲੇ ਦੇ ਸਾਲਾਰ ਸਨ, ਜਿਹੜਾ ਕਿ ਪਿਛਲੀ ਸਦੀ ਦੇ ਵਿੱਚ ਮਾਂ ਬੋਲੀ ਪੰਜਾਬੀ ਦੀ ਖਿਦਮਤ ਦੇ ਵਿੱਚ ਜੁਪਿਆ ਰਿਹਾ। ਪਿਆਰਿਓ, ਬਾਬਾ ਪੰਜਾਬੀ ਦਾ ਉਹ ਜਗ ਮਸ਼ਹੂਰ ਸ਼ੇਰ, ਭਈ ਰੱਖੀ ਲੋਕਾਂ ਨਾਲ ਫਕੀਰਾ, ਐਸਾ ਬੈਨ ਖਲੋਨ, ਤੂੰ ਹੋਵੇਂ ਤੇ ਹੱਸਣ ਸਾਰੇ, ਟੁਰ ਜਾਵੇਂ ਤੇ ਰੋਣ। ਇਹ ਤੇ ਤੁਸਾਂ ਲਾਜ਼ਮੀ ਸੁਣਿਆ ਹੋਣਾ। ਮੈਂ ਆਪਣੀ ਅੱਜ ਦੀ ਗੱਲਬਾਤ ਦਾ ਮੁੱਢ ਬਾਬਾ ਜੀ ਦੀ ਇੱਕ ਬੜੀ ਖੂਬਸੂਰਤ ਹਮਦੀਆ ਰੁਬਾਈ ਦੇ ਨਾਲ ਬੰਨਾਂਗਾ। ਆਪ ਲਿਖਦੇ ਨੇ ਕਿ ਦਰ ਤੇਰਾ ਜਦ ਤੀਕ ਬਦਕਿਸਮਤ ਗਦਾ ਭੁੱਲਾ ਰਵੇ, ਤੰਗੀਆਂ ਦਾ ਉਹਦੇ ਤੇ ਝੱਖੜ ਜਿਹਾ ਝੁੱਲਾ ਰਵੇ, ਤੇ ਬਾਦਸ਼ਾਹ ਕਿਲਿਆਂ ਦੇ ਫਾਟਕ ਮਾਰ ਸੌਂਦੇ, ਰਾਤ ਨੂੰ ਤੂੰ ਸਦਾ ਜਾਗੇ ਤੇ ਤੇਰਾ ਦਰ ਸਦਾ ਖੁੱਲਾ ਰਵੇ। ਤੇ ਪਿਆਰੇ ਨਬੀ ਪਾਕ ਦੀ ਨਾਤ ਦੇ ਵਿੱਚ ਇੱਕ ਸ਼ੇਰ ਆਪ ਜੀ ਦਾ ਬੜਾ ਹੀ ਮਾਰੂਫ ਹੈ ਔਰ ਬੜਾ ਹੀ ਮਸ਼ਹੂਰ ਹੈ ਔਰ ਬੜਾ ਜਾਮੇ ਸ਼ੇਰ ਹੈ। ਉਹ ਇਸ ਤਰ੍ਹਾਂ ਹੈ ਕਿ ਮੌਲਾ ਖੁਦਾ ਦੇ ਨੂਰ ਦੀ ਨੂਰੀ ਜ਼ਿਆ ਤੁਸੀਂ, ਬਾਦਜ਼ ਖੁਦਾ ਤੇ ਹੋ ਤੁਸੀਂ, ਜੇ ਨਹੀਂ ਖੁਦਾ ਤੁਸੀਂ। ਪਿਆਰਿਓ, ਬਾਬਾ ਜੀ ਨੇ ਨਾ ਸਿਰਫ ਆਪ ਪੰਜਾਬੀ ਜ਼ੁਬਾਨੋ ਅਦਬ ਦੀਆਂ ਉਲਝੀਆਂ ਹੋਈਆਂ ਲਟਾਂ ਨੂੰ ਸਵਾਰਨ ਦੇ ਵਾਸਤੇ ਪੂਰੀ ਹਯਾਤੀ ਦਿਨ ਰਾਤ ਇੱਕ ਕੀਤੀ ਰੱਖਿਆ, ਬਲਕਿ ਆਪਣੇ ਸਮਕਾਲੀ, ਆਪਣੇ ਹਮ ਅਸਰ ਬੜੇ ਬੜੇ ਵੱਡੇ ਦਾਨਸ਼ਵਰਾਂ ਨੂੰ, ਬੜੇ ਬੜੇ ਵੱਡੇ ਲਿਖਾਰੀਆਂ ਨੂੰ
ਪੰਜਾਬੀ ਮਾਂ ਬੋਲੀ ਦੇ ਵਿੱਚ ਤਬਾਹ ਆਜ਼ਮਾਈ ਕਰਨ ਦੇ ਉੱਤੇ ਵੀ ਮਜਬੂਰ ਕੀਤਾ, ਪ੍ਰੇਰਿਆ। ਉਹਨਾਂ ਨੂੰ ਆਖਿਆ ਕਿ ਤੁਸੀਂ ਭਲੇ ਉਰਦੂ ਦੇ ਵਿੱਚ, ਫ਼ਾਰਸੀ ਦੇ ਵਿੱਚ ਬੜੀ ਖੂਬਸੂਰਤ ਸ਼ਾਇਰੀ ਤਖਲੀਕ ਕਰ ਰਹੇ ਹੋ, ਲੇਕਿਨ ਆਪਣੀ ਮਾਂ ਬੋਲੀ ਦਾ ਵੀ ਬੜਾ ਤੁਹਾਡੇ ਉੱਤੇ ਹੱਕ ਹੈ। ਇਸ ਵਾਸਤੇ ਪੰਜਾਬੀ ਜ਼ੁਬਾਨ ਦੇ ਵਿੱਚ ਵੀ ਆਪਣੀਆਂ ਸ਼ਾਇਰੀ, ਆਪਣੀਆਂ ਮੰਜ਼ੂਮ ਜਿਹੜੀਆਂ ਮਿਹਨਤਾਂ ਨੇ ਉਹ ਜਾਰੀ ਰੱਖਿਆ ਕਰੋ। ਖੁਦਾ ਦਾ ਵਾਸਤਾ ਜੇ ਪੰਜਾਬੀ ਚ ਵੀ ਲਿਖੋ। ਪਿਆਰਿਓ, ਹਜ਼ਰਤ ਅल्लामा इकबाल ਤੋਂ ਲੈ ਕੇ ਮੌਲਾਨਾ ਜ਼ਫਰ ਅਲੀ ਖਾਨ, फैज अहमद फैज, मौलाना अब्दुल मजीद सालक, मौलाना गुलाम रसूल मेर, ਪਿਆਰਿਓ ਇੱਕ ਤਵੀਲ ਫਹਿਰਿਸਤ ਹੈ ਜਿਨ੍ਹਾਂ ਦੀ ਖਿਦਮਤ ਦੇ ਵਿੱਚ ਬਾਬਾ ਪੰਜਾਬੀ ਨੇ ਹਾਜ਼ਰੀ ਦਿੱਤੀ, ਔਰ ਉਹਨਾਂ ਦੇ ਕੋਲੋਂ ਵੀ ਪੰਜਾਬੀ ਲਿਟਰੇਚਰ ਤਖਲੀਕ ਕਰਵਾਇਆ। ਸਾਹਿਬੋ, ਪੰਜਾਬੀ ਸ਼ਾਇਰੀ ਦੀ ਕਿਹੜੀ ਸਿਨਫ ਹੈ ਜਿਹਦੇ ਵਿੱਚ ਬਾਬਾ ਪੰਜਾਬੀ ਨੇ ਤਬਾਹ ਆਜ਼ਮਾਈ ਨਹੀਂ ਕੀਤੀ? ਆਪ ਨੇ ਹਰ ਸਿਨਫ ਦੇ ਵਿੱਚ ਮਸ਼ਕ ਸੁਖਨ ਕੀਤੀ। ਆਪ ਜੀ ਦੀ ਸ਼ਖਸੀਅਤ ਏਡੀ ਰੰਗਾ ਰੰਗ ਹੈ, ਆਪ ਜੀ ਦੀ ਸ਼ਖਸੀਅਤ ਦੇ ਇਸ ਕਦਰ ਜ਼ਿਆਦਾ ਪਹਿਲੂ ਨੇ ਕਿ ਹਰ ਪਹਿਲੂ ਇੱਕ ਵਿਲਾਗ ਦਾ ਮੁਤਕਾਜ਼ੀ ਹੈ। ਬਹਰਹਾਲ, ਅੱਜ ਮੈਂ ਤਰਾਂਦੀ ਨਜ਼ਰੇ ਉਹਨਾਂ ਦੇ ਜੰਮਣ ਦਿਹਾੜ ਦੇ ਮੌਕੇ ਦੇ ਉੱਤੇ ਉਹਨਾਂ ਦੀਆਂ ਕੁਝ ਜ਼ਾਤੀ ਤਖਲੀਕਾਤ, ਤਸਨੀਫਾਤ ਬਾਰੇ ਤੁਹਾਡੇ ਨਾਲ ਗੱਲਬਾਤ ਕਰਾਂਗਾ, ਔਰ ਕੁਝ ਅਜਿਹੇ ਸਾਡੇ ਬੜੇ ਵੱਡੇ ਕਲਾਸੀਕਲ ਪੋਇਟਸ ਪੰਜਾਬੀ ਜ਼ੁਬਾਨ ਦੇ ਜਿਨ੍ਹਾਂ ਦਾ ਕਲਾਮ ਖਿਲਰ ਪੁਲਰ ਚੁੱਕਿਆ ਸੀ। ਉਸ ਭੁੱਲੇ ਬਿਸਰੇ ਪੰਜਾਬੀ ਅਦਬ ਨੂੰ ਬਾਬਾ ਜੀ ਨੇ ਕਿਸ ਤਰ੍ਹਾਂ ਜਮ੍ਹਾਂ ਕੀਤਾ ਤੇ ਕਿਸ ਤਰ੍ਹਾਂ ਕਲਾਸੀਕਲ ਪੋਇਟਸ ਦੀਆਂ ਕਿਤਾਬਾਂ ਜਿਹੜੀਆਂ ਨੇ ਉਹਨਾਂ ਨੂੰ ਮੁਰਤਬ ਕੀਤਾ, ਅਸਰ ਨੌ ਉਹਨਾਂ ਨੂੰ ਛਾਇਆ ਕਰਵਾਇਆ, ਉਹਨਾਂ ਦੇ ਕਲਾਮ ਯਕਜਾ ਕੀਤੇ। ਉਹਨਾਂ ਬਾਰੇ ਤਰਾਂਦੀ ਨਜ਼ਰੇ ਝਾਤ ਵੀ ਪਾਵਾਂਗਾ ਤੇ ਕੁਝ ਗੁਜ਼ਾਰਿਸ਼ਾਤ ਤੁਹਾਡੀ ਖਿਦਮਤ ਦੇ ਵਿੱਚ ਅਰਜ਼ ਕਰਾਂਗਾ। ਇਸ ਤੋਂ ਬਾਅਦ ਫਿਰ ਅਸੀਂ ਬਹੁਤ ਸਾਰੇ ਪ੍ਰੋਗਰਾਮਸ ਅਜਿਹੇ ਕਰਾਂਗੇ ਜਿਹਦੇ ਵਿੱਚ ਡਾਕਟਰ ਫਕੀਰ ਮੁਹੰਮਦ ਫਕੀਰ ਮਰਹੂਮ ਮਗਫੂਰ ਦੀ ਤਨਕੀਦ, ਉਹਨਾਂ ਦੀ ਸ਼ਾਇਰੀ, ਉਹਨਾਂ ਦੀ ਨਸਰ, ਉਹਨਾਂ ਦੀ ਤਹਿਕੀਕ, ਉਹਨਾਂ ਦੀ ਰੁਬਾਈ, ਉਹਨਾਂ ਦੀ ਗਜ਼ਲ, ਉਹਨਾਂ ਦੀ ਨਜ਼ਮ, ਅਲਗਰਜ਼ ਬਹੁਤ ਸਾਰੇ ਮੌਜ਼ੂਆਤ ਦੇ ਉੱਤੇ ਇਨਸ਼ਾਅੱਲਾ ਤੁਹਾਡੀ ਖਿਦਮਤ ਦੇ ਵਿੱਚ ਤੁਹਾਡੇ ਨਾਲ ਗੱਲਬਾਤ ਸਾਂਝੀ ਕਰਦੇ ਰਵਾਂਗੇ। ਅੱਜ ਅਸੀਂ ਤਰਾਂਦੀ ਨਜ਼ਰੇ ਇੱਕ ਝਾਤ ਪਾਉਂਦੇ ਹਾਂ ਤੇ ਤੁਹਾਨੂੰ ਇਹ ਦੱਸਣ ਦੀ, ਇਹ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰਨੇ ਆ, ਇੱਕ ਉਪਰਾਲਾ ਕਰਨੇ ਆ ਕਿ ਬਾਬਾ ਜੀ ਨੇ ਆਪਣੇ ਦੌਰ ਦੇ ਵਿੱਚ, ਜਦੋਂ ਕਿ ਪਿਆਰਿਓ ਨਾ ਕੋਈ ਕੰਪਿਊਟਰ ਸੀ, ਨਾ ਕੋਈ ਸੈੱਲ ਫੋਨ ਸੀ, ਨਾ ਕੋਈ ਗੂਗਲ, ਨਾ ਯੂਟਿਊਬ, ਔਰ ਨਾ ਕਮਿਊਨੀਕੇਸ਼ਨ ਦੇ ਉਹ ਜ਼ਰਾਏ ਮੁਯੱਸਰ ਸਨ ਜਿਹੜੇ ਕਿ ਅਜੋਕੇ ਸਮੇਂ ਸਾਨੂੰ ਮੁਯੱਸਰ ਨੇ। ਯਾਨੀ ਉਸ ਦੌਰ ਦੇ ਵਿੱਚ ਜਦੋਂ ਕਿ ਸਿਰਫ ਤਾਰ ਦੇ ਸਭ ਤੋਂ ਤੇਜ਼ ਰਫ਼ਤਾਰ ਜਿਹੜਾ ਕਮਿਊਨੀਕੇਸ਼ਨ ਦਾ ਜ਼ਰੀਆ ਸੀ ਉਹ ਤਾਰ ਹੁੰਦੀ ਸੀ। ਉਸ ਦੌਰ ਦੇ ਵਿੱਚ ਬਾਬਾ ਜੀ ਨੇ ਕਿਸ ਕਦਰ ਮਿਹਨਤ ਕੀਤੀ, ਕਿੰਨੇ ਸਫ਼ਰ ਕੀਤੇ, ਕਿੱਥੇ ਕਿੱਥੇ ਪੁੱਜੇ, ਕਿੱਥੋਂ ਕਿੱਥੋਂ ਜਾ ਕੇ ਬਾਬਾ ਜੀ ਨੇ ਪੰਜਾਬੀ ਅਦਬ ਇਕੱਠਾ ਕੀਤਾ ਤੇ ਪਿਆਰਿਓ ਉਹਨੂੰ ਕੰਪਾਇਲ ਕੀਤਾ ਤੇ ਸਾਡੇ ਵਾਸਤੇ ਇੱਕ ਅਜ਼ੀਮ ਪੰਜਾਬੀ ਅਦਬ ਦਾ ਵਿਰਸਾ ਛੱਡ ਕੇ ਸਾਨੂੰ ਦਾਨ ਕਰਕੇ ਤੇ ਫਿਰ ਇਸ ਦੁਨੀਆ ਤੋਂ ਗਏ। ਇਜਮਾਲੀ ਜਿਹਾ ਜਾਇਜ਼ਾ ਲੈਣੇ ਆ। ਇਹਦੇ ਵਾਸਤੇ ਪਿਆਰਿਓ ਸਾਨੂੰ ਜਾਣਾ ਪਵੇਗਾ ਬਾਬਾ ਪੰਜਾਬੀ ਦੇ ਮਰਹੂਮ ਦੋਤਰੇ ਪ੍ਰੋਫੈਸਰ ਮੁਹੰਮਦ ਜੁਨੇਦ ਅਕਰਮ ਮਰਹੂਮ ਮਗਫੂਰ ਦੇ ਘਰ, ਉਹਨਾਂ ਦੀ ਜ਼ਾਤੀ ਲਾਇਬ੍ਰੇਰੀ ਦੇ ਵਿੱਚ ਬੈਠ ਕੇ ਮੈਂ ਤੁਹਾਨੂੰ ਬਾਬਾ ਜੀ ਦੀਆਂ ਤਸਨੀਫਾਤ ਤੇ ਉਹਨਾਂ ਦੇ ਸਾਰੇ ਅਦਬੀ ਕੰਮ ਬਾਰੇ ਜਾਣਕਾਰੀ ਦੇਣ ਦਾ ਨਿਮਾਣਾ ਜਿਹਾ ਯਤਨ ਕਰਾਂਗਾ। ਤੇ ਆਓ ਫਿਰ ਮੇਰੇ ਨਾਲ ਚੱਲੀਏ ਲਾਹੌਰ, ਉੱਥੇ ਚੱਲ ਕੇ ਅਸੀਂ ਬਾਬਾ ਜੀ ਦੇ ਦੋਤਰੇ ਦੀ ਜਿਹੜੀ ਜ਼ਾਤੀ ਲਾਇਬ੍ਰੇਰੀ ਹੈ ਉਹਦੇ ਵਿੱਚ ਬੈਠ ਕੇ ਤੇ ਤੁਹਾਡੇ ਨਾਲ ਆਪਣੇ ਵਿਚਾਰ
ਸਾਂਝੇ ਕਰਾਂਗੇ। ਆਓ ਸਾਡੇ ਨਾਲ। ਓ ਚੱਲ ਮੇਲੇ ਨੂੰ ਚੱਲੀਏ। ਤੇਰੀ ਮਾਂ ਬੋਲੀ ਏ ਬੀਬਾ, ਕੱਖਾਂ ਵਾਂਗ ਨਾ ਰੋਲ ਪੰਜਾਬੀ। ਪੜ੍ਹ ਪੰਜਾਬੀ, ਲਿਖ ਪੰਜਾਬੀ, ਗੈਰਤਮੰਦਾ ਬੋਲ ਪੰਜਾਬੀ। ਪੰਜਾਬੀ ਮਿੱਠਿਓ, ਦੇਸ਼ ਪੰਜਾਬ ਦੇ ਸਾਰੇ ਰੰਗ ਵੇਖਣ ਵਾਸਤੇ ਹੁਣੇ ਹੀ ਮੇਲਾ ਨਿਊਜ਼ ਟੀਵੀ ਸਬਸਕ੍ਰਾਈਬ ਕਰੋ ਤੇ ਫਿਰ ਵੇਖੋ ਮੇਲਾ। ਚੱਟ ਵੇ ਚੱਲ ਮੇਲੇ ਨੂੰ ਚੱਲੀਏ। ਮੱਲਾ ਕੱਢ ਕੁੜਤੇ ਦੇ ਵੱਟ ਵੇ ਚੱਲ ਮੇਲੇ ਨੂੰ ਚੱਲੀਏ। ਲੋ ਜੀ ਪਿਆਰੇ ਵੇਖਣ ਵਾਲਿਓ, ਅੱਜ ਜਿਸ ਤਰ੍ਹਾਂ ਕਿ ਤੁਹਾਡੇ ਇਲਮ ਦੇ ਵਿੱਚ ਬਾਬਾ ਪੰਜਾਬੀ ਡਾਕਟਰ ਫਕੀਰ ਮੁਹੰਮਦ ਫਕੀਰ ਮਰਹੂਮ ਮਗਫੂਰ ਦਾ ਜੰਮਣ ਦਿਹਾੜ ਹੈ, ਤੇ ਉਹਦੇ ਹਵਾਲੇ ਦੇ ਨਾਲ ਬਾਬਾ ਜੀ ਨੇ ਜਿਹੜੀਆਂ ਪੰਜਾਬੀ ਜ਼ੁਬਾਨੋਂ ਅਦਬ ਦੇ ਵਾਸਤੇ ਜਾਨ ਮਾਰੀਆਂ ਕੀਤੀਆਂ, ਜਿਹੜੀਆਂ ਮਿਹਨਤਾਂ ਤੇ ਕੋਸ਼ਿਸ਼ਾਂ ਕੀਤੀਆਂ ਆਪਣੀ ਮਾਂ ਬੋਲੀ ਦੇ ਚੜਾਵੇ ਦੇ ਵਾਸਤੇ, ਉਹਦੀ ਚੜ੍ਹਤਲ ਦੇ ਲਈ, ਉਹਨਾਂ ਬਾਰੇ ਇੱਕ ਇਜਮਾਲੀ ਜਿਹਾ ਮੈਂ ਤੁਹਾਡੇ ਹਜ਼ੂਰ ਇੱਕ ਜਾਇਜ਼ਾ ਪੇਸ਼ ਕਰਨਾ ਚਾਹਾਂਗਾ। ਤਰਾਂਦੀ ਨਜ਼ਰੇ ਬਾਬਾ ਜੀ ਦਾ ਜਿਹੜਾ ਕੰਮ ਸੀ, ਬਾਬਾ ਜੀ ਦਾ ਉਂਝ ਤੇ ਕੰਮ ਜਿਹੜਾ ਮੈਂ ਤੁਹਾਨੂੰ ਦੱਸਣ ਲੱਗਾ ਵਾਂ ਪਿਆਰਿਓ, ਇਹ ਕਿਸੇ ਇੱਕ ਬੰਦੇ ਦੇ ਵੱਸ ਦਾ ਕੰਮ ਹੀ ਨਹੀਂ। ਜਿੰਨਾ ਕੰਮ ਕੱਲਿਆਂ ਬਾਬਾ ਪੰਜਾਬੀ ਡਾਕਟਰ ਫਕੀਰ ਮੁਹੰਮਦ ਫਕੀਰ ਹੋਰਾਂ ਆਪਣੀ ਮਾਂ ਬੋਲੀ ਦੇ ਵਾਸਤੇ ਕੀਤਾ, ਉਹ ਕੰਮ ਤੇ ਬਹੁਤ ਸਾਰੇ ਬੰਦੇ ਰਲ ਕੇ ਤੇ ਬਹੁਤ ਸਾਰੀਆਂ ਅੰਜੁਮਨਾਂ ਤੇ ਤਨਜ਼ੀਮਾਂ ਮਿਲ ਕੇ ਤੇ ਫੇਰ ਕਰਦੀਆਂ ਨੇ, ਜਿਹੜਾ ਕਿ ਬਾਬਾ ਜੀ ਕੱਲਿਆਂ ਕੀਤਾ। ਆਓ ਪਹਿਲੇ ਉਹਨਾਂ ਦੀਆਂ ਕੁਝ ਜ਼ਾਤੀ ਤਖਲੀਕਾਤ ਤੇ ਤਸਨੀਫਾਤ ਬਾਰੇ ਜਾਣਕਾਰੀ ਤੁਹਾਡੀ ਖਿਦਮਤ ਦੇ ਵਿੱਚ ਪੇਸ਼ ਕਰਨੇ ਆ। ਇਹ ਬਾਬਾ ਜੀ ਦੀ ਇੱਕ ਕਿਤਾਬ ਹੈ। ਬਾਬਾ ਜੀ ਦੀਆਂ ਜਿਹੜੀਆਂ ਪੋਇਟਰੀ ਦੀਆਂ ਬੁੱਕਸ ਨੇ, ਸ਼ਾਇਰੀ ਦੀਆਂ ਉਹਨਾਂ ਦੀਆਂ ਕਿਤਾਬਾਂ, ਪਹਿਲੇ ਮੈਂ ਤੁਹਾਨੂੰ ਉਹਨਾਂ ਦੇ ਬਾਰੇ ਤਰਾਂਦਾ ਜਿਹਾ ਤਾਰਫ ਕਰਵਾਉਣਾ। ਇਹਦਾ ਨਾਂ ਹੈ ਪਿਆਰਿਓ ਪਾਟੇ ਗਲਮੇ। ਇਹ ਬਾਬਾ ਜੀ ਦੀ ਸ਼ਾਇਰੀ ਦੀ ਕਿਤਾਬ ਹੈ, ਪਾਟੇ ਗਲਮੇ। ਇਹ ਕਿਤਾਬ ਕਿਹੜੇ ਸੰਨ ਦੇ ਵਿੱਚ ਛਪੀ ਇਹਦੇ ਬਾਰੇ ਤੇ ਇਦਰਾਕ ਨਹੀਂ, ਲੇਕਿਨ ਇਹ ਲਿਖਿਆ ਹੈ ਕਿ ਜਨਵਰੀ 2006 ਦੇ ਵਿੱਚ ਤੀਸਰੀ ਵਾਰੀ ਇਹ ਛਾਪੀ ਗਈ, ਯਾਨੀ ਇਹਦਾ ਤੀਸਰਾ ਐਡੀਸ਼ਨ ਛਾਪਿਆ ਗਿਆ। ਮੁੱਲ ਇਹਦਾ ਉਦੋਂ 150 ਰੁਪਏ ਸੀ, ਤੇ ਇਹ ਕਿਤਾਬ ਤੀਸਰੀ ਵਾਰੀ ਮਰਹੂਮ ਬਾਬਾ ਜੀ ਦੇ ਮਰਹੂਮ ਦੋਤਰੇ ਜਨਾਬ ਪ੍ਰੋਫੈਸਰ ਜੁਨੇਦ ਅਕਰਮ ਹੋਰਾਂ ਨੇ ਇਹ ਛਾਪੀ ਸੀ। ਪਾਟੇ ਗਲਮੇ ਬਾਬਾ ਜੀ ਦੀ ਸ਼ਾਇਰੀ ਦਾ ਮਜਮੂਆ ਹੈ। ਇਸ ਤੋਂ ਅੱਡ ਬਾਬਾ ਜੀ ਦੀ ਸ਼ਾਇਰੀ ਦਾ ਦੂਸਰਾ ਮਜਮੂਆ ਜਿਹੜਾ ਮੇਰੇ ਹੱਥ 'ਚ, ਇਹਦਾ ਨਾਂ ਹੈ ਦੀਵੇ ਥੱਲੇ। ਇਹ ਵੀ ਡਾਕਟਰ ਫਕੀਰ ਮੁਹੰਮਦ ਫਕੀਰ ਹੋਰਾਂ ਦੀ ਤਸਨੀਫ ਹੈ। ਇਹ ਜਿਹੜੀ ਕਿਤਾਬ ਹੈ ਪਿਆਰਿਓ, ਬਜ਼ਮੇ ਫਕੀਰ ਪਾਕਿਸਤਾਨ ਨੇ ਇਹਨੂੰ ਛਾਇਆ ਕੀਤਾ, ਇਹਨੂੰ ਛਾਪਿਆ। ਔਰ ਪਿਆਰਿਓ, ਇਸ ਕਿਤਾਬ ਦਾ ਉਦੋਂ ਮੁੱਲ 90 ਰੁਪਏ ਸੀ ਜਦੋਂ ਇਹ ਛਾਪੀ ਗਈ। ਪਿਆਰਿਓ, ਬਾਬਾ ਜੀ ਚੂੰਕਿ 5 ਜੂਨ 1900 ਦੇ ਵਿੱਚ ਪੈਦਾ ਹੋਏ, ਯਾਨੀ ਅੱਜ ਤੋਂ 125 ਸਾਲ ਪਹਿਲੇ ਆਪ ਇਸ ਦੁਨੀਆ ਫਾਨੀ ਦੇ ਵਿੱਚ ਤਸ਼ਰੀਫ ਲਿਆਏ, ਤੇ ਆਪ ਜੀ ਦੀਆਂ ਬਹੁਤ ਜ਼ਿਆਦਾ ਜਿਹੜੀਆਂ ਕਿਤਾਬਾਂ ਨੇ ਉਹ ਅੱਜ ਤੋਂ ਕੋਈ 100 ਸਾਲ ਪਹਿਲੇ ਛਾਇਆ ਕੀਤੀ ਗਈ। ਕੋਈ ਕਿਤਾਬ ਆਪ ਦੀ ਅੱਜ ਤੋਂ 90 ਸਾਲ ਪਹਿਲੇ ਛਪੀ, ਕੋਈ ਕਿਤਾਬ ਆਪ ਦੀ 70-80 ਸਾਲ ਪਹਿਲੇ ਛਪੀ। ਹੁਣ ਇਹ ਬੋਲ ਫਰੀਦੀ ਆਪ ਦੀ ਕਿਤਾਬ ਜਿਹੜੀ ਹੈ, ਇਹ ਮੇਰੇ ਹੱਥ 'ਚ ਇਸ ਵੇਲੇ ਮੈਂ ਫੜੀ ਹੈ। ਪੰਜਾਬੀ ਅਦਬੀ ਅਕੈਡਮੀ ਨੇ ਪਿਆਰਿਓ ਇਸ ਕਿਤਾਬ ਨੂੰ ਛਾਇਆ ਕੀਤਾ 1965 ਦੇ ਵਿੱਚ, ਤੇ ਸਾਹਿਬੋ ਉਦੋਂ ਇਹਦੀ ਕੀਮਤ ਜਿਹੜੀ ਸੀ ਇਹ ਕੋਈ 1 ਕਿ 2 ਰੁਪਏ ਸੀ। ਹਾਂਜੀ, ਕੀਮਤ ਵਾਲੀ ਜਗ੍ਹਾ ਦੇ ਉੱਤੇ ਚੂੰਕਿ ਸਿਆਹੀ ਲੱਗੀ ਹੈ ਤਾਂ ਪਤਾ ਨਹੀਂ ਲੱਗ ਸਕਦਾ ਪਿਆ, ਲੇਕਿਨ ਉਦੋਂ ਕਿਤਾਬਾਂ ਦਾ ਮੁੱਲ 1-2 ਰੁਪਏ ਹੀ ਹੁੰਦਾ ਸੀ। ਇਸ ਤੋਂ ਇਲਾਵਾ ਬਾਬਾ ਜੀ ਦੀ ਇੱਕ ਕਿਤਾਬ ਹੈ ਕਾਲੇ ਕੋ, ਇਹ ਵੀ ਬਾਬਾ ਜੀ ਦੀ ਸ਼ਾਇਰੀ ਦੀ ਕਿਤਾਬ ਹੈ। ਯਾਨੀ ਹੁਣ ਦੇਖੋ ਕਿ ਮੈਂ ਤੁਹਾਨੂੰ ਚੌਥੀ ਕਿਤਾਬ ਦਿਖਾ ਰਿਹਾ ਬਾਬਾ ਜੀ ਦੀ ਸ਼ਾਇਰੀ ਦੀ। ਇਹ ਜਿਹੜੀ ਕਿਤਾਬ ਕਾਲੇ ਕੋ ਵੇ, ਇਹ ਅਲ ਫੈਸਲ ਨਾਸ਼ਰਾਨ ਤਾਜਰਾਨ ਕੁਤਬ ਉਰਦੂ ਬਾਜ਼ਾਰ ਲਾਹੌਰ ਵਾਲਿਆਂ ਨੇ ਛਾਇਆ ਕੀਤੀ ਸੀ। ਇਸ ਤੋਂ ਇਲਾਵਾ ਪਿਆਰਿਓ, ਬਾਬਾ ਜੀ ਦੀ ਇਹ ਕਿਤਾਬ ਮੇਰੇ ਸਾਹਮਣੇ में ਸੋਲ ਮਲੂਕ ਕਲੀਆਂ, ਇਹ ਵੀ ਬਾਬਾ ਪੰਜਾਬੀ ਡਾਕਟਰ ਫਕੀਰ ਮੁਹੰਮਦ ਫਕੀਰ ਹੋਰਾਂ ਦੀ ਸ਼ਾਇਰੀ ਦੀ ਕਿਤਾਬ ਹੈ।
ਇਸ ਕਿਤਾਬ ਨੂੰ ਸੰਗੇ ਮੀਲ ਪਬਲਿਸ਼ਰਸ ਵਾਲਿਆਂ ਨੇ ਛਾਪਿਆ ਤੇ ਇਹ ਪਿਆਰਿਓ ਜਿਹੜੀ ਕਿਤਾਬ ਹੈ ਇਹ ਵੀ ਬਾਬਾ ਜੀ ਦੀ ਸ਼ਾਇਰੀ ਦਾ ਮਜਮੂਆ ਹੈ। ਇਸ ਤੋਂ ਅੱਡ ਬਾਬਾ ਜੀ ਦੀ ਇੱਕ ਹੋਰ ਸ਼ਾਇਰੀ ਦੀ ਕਿਤਾਬ ਨਵਾਂ ਪੰਧ, ਸ਼ੇਖ ਮੁਹੰਮਦ ਬਸ਼ੀਰ ਐਂਡ ਸੰਜ਼, ਇਹ ਵੀ ਤਾਜਰਾਨ ਕੁਤਬ ਨੇ, ਨਾਸ਼ਰਾਨ ਨੇ, ਇਹਨਾਂ ਨੇ ਛਾਇਆ ਕੀਤੀ ਸੀ। ਇਹ ਬਾਬਾ ਜੀ ਦੀ ਕਿਤਾਬ ਵੀ ਬਾਬਾ ਜੀ ਦੀ ਸ਼ਾਇਰੀ ਦਾ ਮਜਮੂਆ ਹੈ ਔਰ ਇਹਦੀ ਕੀਮਤ ਉਦੋਂ 75 ਰੁਪਏ ਰੱਖੀ ਗਈ ਸੀ। ਇਸ ਤੋਂ ਅੱਡ ਪਿਆਰਿਓ ਬਾਬਾ ਜੀ ਦੀ ਇੱਕ ਤਹਿਕੀਕ ਦੇ ਉੱਤੇ ਮਬਨੀ ਕਿਤਾਬ ਹੈ ਮਹਿਕ ਦੇ ਫੁੱਲ। ਇਸ ਕਿਤਾਬ ਦੇ ਵਿੱਚ ਬਾਬਾ ਜੀ ਨੇ ਪੰਜਾਬੀ ਦੇ ਜਿਹੜੇ ਕਲਾਸੀਕਲ ਪੋਇਟਸ ਸਨ, ਜਿਨ੍ਹਾਂ ਦੇ ਵਿੱਚ ਹਜ਼ੂਰ ਬਾਬਾ ਜੀ ਫਰੀਦੁੱਦੀਨ ਮਸੂਦ ਗੰਜੇ ਸ਼ਕਰ ਰਹਿਮਤੁल्लाह ਤਾਲਾ ਅਲੈਹ, ਉਸ ਤੋਂ ਬਾਅਦ ਫਿਰ ਹਜ਼ਰਤ ਸਖੀ ਸੁਲਤਾනුਲ ਆਰਿਫੀਨ ਸੁਲਤਾਨ ਬਾਹੂ, ਉਸ ਤੋਂ ਬਾਅਦ ਹਜ਼ਰਤ ਸ਼ਾਹ ਹੁਸੈਨ ਲਾਹੌਰੀ, ਉਸ ਤੋਂ ਬਾਅਦ ਪੀਰ ਵਾਰਿਸ ਸ਼ਾਹ ਸੈयद ਔਰ ਹਜ਼ੂਰ ਬਾਬਾ ਜੀ ਬੁੱਲੇ ਸ਼ਾਹ ਸਾਹਿਬ ਸੈयद, ਔਰ ਇਸੇ ਤਰ੍ਹਾਂ ਹਜ਼ਰਤ ਮੀਆਂ ਮੁਹੰਮਦ ਬਖਸ਼ ਸਾਹਿਬ ਔਰ ਹਜ਼ਰਤ ख्वाजा ਗੁਲਾਮ ਫਰੀਦ ਕੋਟ ਮਿੱਠਣ ਵਾਲੇ। ਇਹ ਜਿਹੜੇ ਸਾਡੇ ਕਲਾਸੀਕਲ ਪੋਇਟਸ ਸਨ, ਜਿਨ੍ਹਾਂ ਦੀ ਸ਼ਾਇਰੀ ਸਾਡਾ ਧਨ ਹੈ ਬਹੁਤ ਵੱਡਾ ਪੰਜਾਬੀ ਜ਼ੁਬਾਨੋਂ ਅਦਬ ਦਾ, ਉਹਨਾਂ ਦੀ ਸ਼ਾਇਰੀ ਦੇ ਉੱਤੇ ਇੱਕ ਤਨਕੀਦੀ ਝਾਤ ਪਾਈ ਗਈ ਇਸ ਕਿਤਾਬ ਦੇ ਵਿੱਚ। ਮਹਿਕ ਦੇ ਫੁੱਲ ਬਾਰੇ ਸਾਡੇ ਪਾਰਖ ਤੇ ਪੜਚੋਲੀ ਇਹ ਆਖਦੇ ਨੇ ਕਿ ਪੰਜਾਬੀ ਜ਼ੁਬਾਨ ਦੇ ਵਿੱਚ ਤਨਕੀਦ ਦੀ ਲਿਖੀ ਜਾਣ ਵਾਲੀ ਇਹ ਸਭ ਤੋਂ ਪਹਿਲੀ ਕਿਤਾਬ ਸੀ ਤੇ ਇਹ ਵੀ ਬਾਬਾ ਪੰਜਾਬੀ ਡਾਕਟਰ ਫਕੀਰ ਮੁਹੰਮਦ ਫਕੀਰ ਮਰਹੂਮ ਮਗਫੂਰ ਹੋਰਾਂ ਨੇ ਲਿਖੀ ਸੀ। ਇਹ ਸਾਦਤ ਵੀ ਯਾਨੀ ਇੱਕ ਨਕਾਦ ਪੰਜਾਬੀ ਅਦਬ ਦਾ ਹੋਣ ਦੀ ਸਾਦਤ ਵੀ ਸਭ ਤੋਂ ਪਹਿਲੇ ਬਾਬਾ ਜੀ ਦੇ ਹਿੱਸੇ ਦੇ ਵਿੱਚ ਆਈ। ਇਸ ਤੋਂ ਬਾਅਦ ਪਿਆਰਿਓ ਇੱਕ ਬੜੀ ਹੀ ਖੂਬਸੂਰਤ ਉਰਦੂ ਮਨਜ਼ੂਮ ਨਬੀ ਪਾਕ ਸੱਚੇ ਸਾਹਿਬ ਦੀ ਹਯਾਤੀ ਪਾਕ ਹਯਾਤੀ ਦੇ ਉੱਤੇ ਲਿਖੀ ਜਾਣ ਵਾਲੀ ਕਿਤਾਬ ਸੀ ਮੌਲਾਨਾ ਸੈयद ਮਨਾਜ਼ਰ ਆਹਸਨ ਗਿਲਾਨੀ ਹੋਰਾਂ ਦੀ। ਉਹ ਕਿਤਾਬ ਇੱਕ ਵਾਰੀ ਬਾਬਾ ਜੀ ਡਾਕਟਰ ਫਕੀਰ ਮੁਹੰਮਦ ਫਕੀਰ ਹੋਰਾਂ ਪੜ੍ਹੀ ਔਰ ਜਿਹੜੇ ਕੋਲ ਮੌਜੂਦ ਸਨ ਉਹਨਾਂ ਲਿਖਿਆ, ਰਾਵੀਆਂ ਨੇ, ਕਿ ਬਾਬਾ ਜੀ ਪੜ੍ਹਦੇ ਜਾਂਦੇ ਸਨ ਤੇ ਨਬੀ ਪਾਕ ਸੱਚੇ ਸਾਹਿਬ ਦੇ ਇਸ਼ਕ ਦੇ ਵਿੱਚ ਰੋਂਦੇ ਹੀ ਜਾਂਦੇ ਸਨ। ਅਥਰੂਆਂ ਦੇ ਹਾਰ ਤੇ ਨਜ਼ਰਾਨੇ ਹਜ਼ੂਰ ਨਬੀ ਪਾਕ ਦੀ ਬਾਰਗਾਹ ਦੇ ਵਿੱਚ ਪੇਸ਼ ਕਰਦੇ ਹੀ ਜਾਂਦੇ ਸਨ। ਬਿਲ ਆਖਰ ਬਾਬਾ ਜੀ ਨੇ ਇਹ ਸਲਾਹ ਕਰ ਲਈ ਕਿ ਇਸ ਕਿਤਾਬ ਦਾ ਮੈਂ ਪੰਜਾਬੀ ਤਰਜਮਾ ਕਰਾਂਗਾ। ਉਸ ਕਿਤਾਬ ਦਾ ਨਾਂ ਅਲ ਨਬੀਉਲ ਖਾਤਮ ਸੀ, ਜਿਹੜੀ ਮੌਲਾਨਾ ਸੈयद ਮਨਾਜ਼ਰ ਆਹਸਨ ਗਿਲਾਨੀ ਹੋਰਾਂ ਲਿਖੀ। ਬਾਬਾ ਜੀ ਨੇ ਇਹਨੂੰ ਆਖਰੀ ਨਬੀ ਸੱਲੱਲਾਹੁ ਅਲੈਹਿ ਵਸੱਲਮ ਦੇ ਉਨਵਾਨ ਨਾਲ ਇਸ ਸਰਨਾਮੇ ਦੇ ਨਾਲ ਲਿਖਿਆ ਤੇ ਛਾਪਿਆ। ਪਿਆਰਿਓ ਇਹ ਬਾਬਾ ਜੀ ਦੀ ਮਨਜ਼ੂਮ ਨਾਤੀਆ ਸ਼ਾਇਰੀ ਦਾ ਇੱਕ ਬਹੁਤ ਵੱਡਾ ਸ਼ਾਹਕਾਰ ਹੈ, ਅਲ ਨਬੀਉਲ ਖਾਤਮ। ਇਹ ਵੀ ਬਾਬਾ ਜੀ ਦੀ ਨਾਤੀਆ ਸ਼ਾਇਰੀ ਦੀ ਕਿਤਾਬ ਹੈ। ਇਸ ਤੋਂ ਅੱਡ ਇਹ ਬਾਬਾ ਜੀ ਦੀ ਕਿਤਾਬ ਹੈ ਮਵਾਤੇ। ਪਿਆਰਿਓ ਬਾਬਾ ਜੀ ਦਾ ਜਿਹੜਾ ਸ਼ਾਇਰੀ ਦਾ ਜਦੋਂ ਮੁੱਢ ਉਹਨਾਂ ਬੰਨਿਆ, ਉਹਨਾਂ ਦਾ ਅਹਿਦ ਸ਼ਬਾਬ ਸੀ, ਭਰ ਜਵਾਨੀ ਦਾ ਜਦੋਂ ਵੇਲਾ ਸੀ ਤੇ ਉਧਰੋਂ ਪਾਕਿਸਤਾਨ ਦੀ ਤਹਿਰੀਕ ਵੀ ਜ਼ੋਰਾਂ ਤੇ ਪੁੱਜੀ ਹੋਈ ਸੀ। ਬਾਬਾ ਜੀ ਨੇ ਆਪਣੀ ਇਸ ਸ਼ਾਇਰੀ ਦੀ ਕਿਤਾਬ ਮਵਾਤੇ ਦੇ ਵਿੱਚ ਉਹ ਇਸਲਾਹੀ ਸ਼ਾਇਰੀ ਲਿਖੀ ਔਰ ਹਜ਼ਰਤ ਅੱਲਾਮਾ ਇਕਬਾਲ ਦੀ ਤਕਲੀਦ ਕਰਦਿਆਂ ਹੋਇਆਂ ਬਾਬਾ ਜੀ ਸਰਕਾਰ ਨੇ ਇਸ ਕਿਤਾਬ ਦੇ ਵਿੱਚ ਕੌਮ ਨੂੰ ਜਗਾਉਣ ਵਾਲੇ ਅਜਿਹੇ ਅਸ਼ਆਰ ਲਿਖੇ ਕਿ ਇਸ ਕਿਤਾਬ ਦਾ ਦਿਬਾਚਾ ਲਿਖਦਿਆਂ ਹੋਇਆਂ ਬਾਬਾ ਸਹਾਫਤ ਹਜ਼ੂਰ ਮੌਲਾਨਾ ਜ਼ਫਰ ਅਲੀ ਖਾਨ मरहूम मगफूर ने ये लिखा कि डॉक्टर साहब को मुब्दा फयाज से ज़ौक़ सलीम अर्ज़ानी हुआ है। मौलाना हाली मरहूम ने जो काम अपनी शोहरा आफाक तसनीफ़ मुसद्दस मद्दो जज़र इस्लाम से लिया है, वही काम डॉक्टर फ़कीर मोहम्मद फ़कीर ने अपनी किताब मवाते से लिया है। प्यारिओ एक गल अख नहीं बाबा सहाफत दी, बाबा है पंजाबी दे बारे दे विच ये बहुत वड्डा एजाज है। ये बाबा जी दी इनकलाबी शायरी और बाबा जी दी मुस्लिम उम्मत नूं जगाउण वाली शायरी दी किताब है। मवाते इहदा नां है ते मवाते प्यारिओ अग नूं आखदे ने।
ਯਾਨੀ ਇਹਦੇ ਵਿੱਚ ਮੁਸਲਿਮ ਉਮਤ, ਮੁਸਲਿਮ ਨੌਜਵਾਨ ਜਿਹੜੇ ਉਸ ਵੇਲੇ ਦੇ, ਜਦੋਂ ਕਿ ਪਾਕਿਸਤਾਨ ਹਿੰਦੁਸਤਾਨ ਬਣ ਰਿਹਾ ਸੀ, ਤਹਿਰੀਕ ਪਾਕਿਸਤਾਨ ਜ਼ੋਰਾਂ ਤੇ ਸੀ, ਨੌਜਵਾਨਾਂ ਦੇ ਸੀਨਿਆਂ ਦੇ ਵਿੱਚ ਇਸਲਾਮ ਦੀ ਮੁਹੱਬਤ ਔਰ ਪਾਕਿਸਤਾਨ ਦੀ ਮੁਹੱਬਤ ਦੀ ਅੱਗ ਲਾਉਣ ਵਾਲੀ ਇਹ ਕਿਤਾਬ ਸੀ। ਪਿਆਰਿਓ, ਇਸ ਤੋਂ ਬਾਅਦ ਪਿਆਰੇ ਨਬੀ ਪਾਕ ਸੱਚੇ ਸਾਹਿਬ ਦੇ ਸੁਹਾਬਾ ਕਿਬਾਰ हज़रत अबू बकर सिद्दीक रज़ी अल्लाह ताला अन्हो, हज़रत फारूक आज़म, हज़रत उस्मान गनी ते हज़रत शेर खुदा मौला अली पाक इमाम ते साडे प्यारे नबी पाक सच्चे साहिब, इन्हां पंजां दे पंजाबी जुबान विच बड़े ही खूबसूरत, बड़े अनमुल्लड़े शख्सी खाके बाबा जी ने इस किताब विच छापे। ये किताब बाबा जी की नसरी किताब है और इस किताब का नाम है पंज हादी। प्यारियो, ये किताब भी बाबा जी की पंजाबी जुबान च चूंकि लिखी जाने वाली एक बड़ी खूबसूरत किताब सी। इहदे विच सवाने हाय हयात बयान किए गए, सुहाबा किबार दे सच्चे साहिब की सीरत पाक का बयान किया गया। इनू भी जदों ये छापे चढ़ी तो उस वेले बहुत ज़्यादा मकबूलीयत हासिल हुई। अर्ज़ मैं तुहाडी सेवा च करना चाहना कि बाबा जी ने शायरी दियां ते बेबहा किताबां अपनियां तखलीक कीतियां, जिहड़ियां उन्हां दियां ज़ाती तखलीकात सन, लेकिन नसर वल्लों भी कोई उन्हां दा काम थोड़ा नहीं। ਇਹ ਪੰਜ ਹਾਦੀ ਜਿਹੜੀ किताब मैं तुहाडे सामने तुहाडे हजूर पेश कर रहा, ये भी आप जी ਦੀ नसर ਦੀ किताब है। इदों पहले मैं कदे फुल भी तुहाडी खिदमत विच पेश कर चुके हैं, जिहड़ी आपने नसर और तनकीद दे उत्ते बड़ी बेनज़ीर एक किताब लिखी सी। प्यारिओ, सन 65 ਦੀ जंग बड़ी मशहूर पाकिस्तान हिंदुस्तान की जंग, 17 दिन ये जंग जारी रही ते बाबा जी ने जंगी तराने लिखे। उस वेले किहड़ा शायर सी जिहड़ा कि कौमी शायर होवे और उहदे दिल दे विच पाकिस्तान दा दर्द ना जागिया होवे? सूफी गुलाम मुस्तफा तबस्सुम साहब ते डॉक्टर फकीर मुहम्मद फकीर साहब, इन्हां रल के यादगार तराने लिखे। डॉक्टर रशीद अनवर मरहूम भी उस वेले किसे तो पिछे नहीं सन। सूफी तबस्सुम होरां दा ते ओह तराना अज भी तुहानूं याद है, ये पुत्तर हटां ते नहीं विकदे, तू लभदी फिरे बाजार कुड़े। ते बाबा जी ने पूरी किताब ही लिख मारी 17 दिन दे सरनामे हेठ। इहदे च सारे ही जंगी तराने ने। इस तो अड प्यारिओ, ए कूकां, ए भी बाबा जी की किताब है शायरी दी होई। तुसीं देखो कि बाबा जी की शायरी दियां एक कला फर्दे वाहिद हो के ते किन्नियां को किताबां बाबा जी ने लिखियां। ये मकबूल अकैडमी वालियां ने छापी, अनारकली लाहौर वाले जिहड़े ने, ये उन्हां ने किताब छापी सी प्यारिओ, ते ये भी बाबा जी की शायरी की किताब है। इस तो अड बाबा जी का हुण कुछ तुहानूं कलाम ऐसा दहाईए कि जिहड़ा अजकल लभदा नहीं, नापेद होया पिया है, लेकिन पुरानियां छपियां होईयां किताबां कुछ मुयसर आईयां ते बाबा जी दे दोतरे मरहूम प्रोफैसर मुहम्मद जुनेद अकरम होरां ने उन्हां नूं अपनी हयाती दे विच ना सिर्फ सांभिया बल्कि उन्हां नूं रीपब्लिश कीता। और ये देखो ना, जिहड़े अवलीन नुस्खे उन्हां नूं मिले, उन्हां नूं जुनेद साहब ने जिल्दां करा के ते रखिया। ये जुनेद अकरम साहब दियां भी यादगिरियां ने। अल्लाह पाक उन्हां दे ते डॉक्टर फकीर मुहम्मद फकीर साहब दे दर्जात बुलंद करे। प्यारिओ, बाबा जी नूं पंजाबी रुबाई दा उमरे ख़याम भी आख्या जाता है। बाबा पंजाबी डॉक्टर फकीर मुहम्मद फकीर मरहूम मगफूर दियां रुबाइयां ते उन्हां दे दोड़े, उन्हां दे उत्ते मुश्तमिल एक जहीम किताब है। ताज बुक डिपू वालियां ये किताब प्यारिओ शाया कीती सी पहली वारी। और ये जिहड़ी किताब है जी, इहदा जदों ये शाया कीती गई ते इहदा प्यारिओ मुੱਲ जिहड़ा ना जी 1 रुपया सी सिर्फ। यानी तुसीं देखो कि ये किड्डी पुरानी किताब है और इस किताब दे विच बाबा जी दे सारे
ਜਿਹੜੇ ਨੇ ਚੌਮਿਸਰੇ, ਉਹਨਾਂ ਦੇ ਦੋੜੇ ਔਰ ਉਹਨਾਂ ਦੀਆਂ ਰੁਬਾਈਆਂ ਸ਼ਾਮਲ ਨੇ। ਇਸ ਕਿਤਾਬ ਦਾ ਨਾਂ ਹੈ ਨੀਲੇ ਤਾਰੇ। ਇਸ ਤੋਂ ਅੱਡ ਇਹ ਵੇਖੋ ਪਿਆਰਿਓ, ਇਹ ਇੱਕ ਬਾਬਾ ਜੀ ਦੀ ਹੋਰ ਕਿਤਾਬ ਹੈ, ਇਹਦਾ ਨਾਂ ਜੇ ਸਦਾਏ ਫਕੀਰ। ਇਹ ਵੀ ਬਹੁਤ ਪੁਰਾਣੀ ਛਾਇਆ ਹੋਈ ਸੀ ਕਿਤਾਬ, ਔਰ ਇਹਨੂੰ ਹੁਣ ਜਿਲਦ ਕਰਾ ਕੇ ਜੁਨੇਦ ਅਕਰਮ ਸਾਹਿਬ ਹੋਰਾਂ ਆਪਣੀ ਜ਼ਾਤੀ ਲਾਇਬ੍ਰੇਰੀ, ਆਪਣੇ ਜ਼ਾਤੀ ਕੁਤਬਖਾਨੇ ਦੇ ਵਿੱਚ ਸਾਂਭਿਆ ਹੋਇਆ ਸੀ। ਅੱਜ ਅਸੀਂ ਉਹਨਾਂ ਦੇ ਘਰ ਆਏ ਬੈਠੇ ਹਾਂ, ਔਰ ਉਹਨਾਂ ਦਾ ਜਿਹੜਾ ਜ਼ਾਤੀ ਕੁਤਬਖਾਨਾ ਹੈ ਉਹਨੂੰ ਛਾਨ ਫਟਕ ਕੇ ਤੇ ਉਹਦੇ ਵਿੱਚੋਂ ਬਾਬਾ ਪੰਜਾਬੀ ਦਾ ਕਲਾਮ, ਉਹਨਾਂ ਦੀਆਂ ਕਿਤਾਬਾਂ ਸਾਰੀਆਂ ਕੱਢੀਆਂ ਨੇ। ਇਹ ਮੀਆਂ ਮੌਲਾ ਬਖਸ਼ ਕੁਸ਼ਤਾ ਐਂਡ ਸੰਜ਼ ਨਾਸ਼ਰਾਨ ਤਾਜਰਾਨ ਕੁਤਬ, ਇਹ ਪਿਆਰਿਓ ਟੈਂਪਲ ਰੋਡ ਲਾਹੌਰ ਵਾਲਿਆਂ ਛਾਪੀ ਸੀ। ਡਾਕਟਰ ਫਕੀਰ ਮੁਹੰਮਦ ਫਕੀਰ, ਐਡੀਟਰ ਰਸਾਲਾ ਪੰਜਾਬੀ ਲਾਹੌਰ, ਇਹਦੇ ਉੱਤੇ ਮੁਸੰਨਫ ਦਾ ਨਾਮ ਲਿਖਿਆ ਹੋਇਆ ਹੈ। ਕਿਤਾਬ ਦਾ ਨਾਂ ਹੈ ਸਦਾਏ ਫਕੀਰ। ਇਹ ਵੀ ਬਾਬਾ ਜੀ ਦੀ ਸ਼ਾਇਰੀ ਦੀ ਕਿਤਾਬ ਹੈ। ਦੇਖੋ ਇਹਦੇ 'ਚ ਵੀ ਬਾਬਾ ਜੀ ਦੇ ਅਸ਼ਆਰ, ਉਹਨਾਂ ਦੀਆਂ ਗਜ਼ਲਾਂ, ਨਜ਼ਮਾਂ ਔਰ ਸਭ ਕੁਝ ਲਿਖਿਆ ਹੈ। ਲੋ ਜੀ ਪਿਆਰਿਓ, ਤੁਹਾਡੇ ਕਾਇੰਡ ਨੋਟਿਸ ਦੇ ਵਿੱਚ ਹੈ ਕਿ ਬਾਬਾ ਜੀ ਗੁਜਰਾਂਵਾਲਾ ਦੇ ਰਹਿਣ ਵਾਲੇ ਸਨ, ਗੁਜਰਾਂਵਾਲਾ ਦੇ ਫਰਜ਼ੰਦ ਸਨ। ਤਾਰੀਖੇ ਗੁਜਰਾਂਵਾਲਾ, ਇਹ ਵੀ ਬਾਬਾ ਜੀ ਦੀ ਇੱਕ ਬੜੀ ਹੋਈ ਅਨਮੁੱਲੜੀ ਕਿਤਾਬ ਹੈ। ਬੜੀ ਤਹਿਕੀਕ, ਬੜੀ ਰਿਸਰਚ ਕਰਕੇ, ਬੜੀ ਪਰਖ ਤੇ ਪੜਚੋਲ ਕਰਕੇ ਗੁਜਰਾਂਵਾਲਾ ਦੀ ਮੁਕੰਮਲ ਤਾਰੀਖ ਬਾਬਾ ਜੀ ਨੇ ਮੁਰਤਬ ਕੀਤੀ। ਇਹ ਦੇਖੋ ਬਾਬਾ ਪੰਜਾਬੀ ਡਾਕਟਰ ਫਕੀਰ ਮੁਹੰਮਦ ਫਕੀਰ, ਮੁਸੰਨਫ ਦਾ ਨਾਮ ਲਿਖਿਆ ਹੈ, ਔਰ ਬਜ਼ਮੇ ਫਕੀਰ ਪਾਕਿਸਤਾਨ ਵੱਲੋਂ ਇਹ ਕਿਤਾਬ ਛਾਇਆ ਕੀਤੀ ਗਈ ਸੀ। ਇਸ ਤੋਂ ਅੱਡ ਪਿਆਰਿਓ, ਜਿਹੜੀਆਂ ਕਿਤਾਬਾਂ ਸਾਨੂੰ ਇੱਥੇ ਮਰਹੂਮ ਪ੍ਰੋਫੈਸਰ ਜੁਨੇਦ ਅਕਰਮ ਹੋਰਾਂ ਦੀ ਲਾਇਬ੍ਰੇਰੀ, ਉਹਨਾਂ ਦੇ ਜ਼ਾਤੀ ਕੁਤਬਖਾਨਾ ਦੇ ਵਿੱਚੋਂ ਮਿਲੀਆਂ ਨੇ, ਉਹਨਾਂ ਦੇ ਵਿੱਚ ਪਿਆਰਿਓ ਇਹ ਰੁਬਾਇਆਤ ਫਕੀਰ, ਇਹ ਵੀ ਪਈ ਇਹ ਕਿਤਾਬ। ਇਹਦਾ ਇਹ ਜਿਹੜਾ ਇਹ ਨਾਵਾਂ ਐਡੀਸ਼ਨ ਹੈ, ਯਾਨੀ ਇਹ ਤੋਂ ਪਹਿਲੇ 8 ਮਰਤਬਾ ਇਹ ਛਪ ਕੇ ਫਰੋਖਤ ਹੋ ਚੁੱਕੀ ਸੀ। ਇਹ ਨਾਵਾਂ ਐਡੀਸ਼ਨ ਵੀ ਇੰਨਾ ਪੁਰਾਣਾ ਹੈ ਕਿ ਇਹਨੂੰ ਪ੍ਰੋਫੈਸਰ ਸਾਹਿਬ ਮਰਹੂਮ ਨੇ ਵੇਖੋ ਜਿਲਦ ਕਰਵਾ ਕੇ ਤੇ ਆਪਣੇ ਕੁਤਬਖਾਨੇ 'ਚ ਸਾਂਭਿਆ ਹੋਇਆ ਹੈ। ਪਿਆਰਿਓ, ਇਮਤਿਹਾਨ ਜਿਹੜਾ ਸੀ ਸਾਡੇ ਪੰਜਾਬੀ ਦਾ ਸੈਕੰਡਰੀ ਸਕੂਲਾਂ ਦਾ, ਉਹਦੇ ਵਾਸਤੇ ਬਾਬਾ ਜੀ ਨੇ ਇੱਕ ਨਸਾਬ ਦੀ ਕਿਤਾਬ ਵੀ ਮੁਰਤਬ ਕੀਤੀ। ਬਾਬਾ ਪੰਜਾਬੀ ਡਾਕਟਰ ਫਕੀਰ ਮੁਹੰਮਦ ਫਕੀਰ ਹੋਰਾਂ, ਉਹਦਾ ਨਾਂ ਉਹਨਾਂ ਨੇ ਰੱਖਿਆ ਪੰਜਾਬੀ ਕਿਤਾਬ। ਇਹ ਪੰਜਾਬ ਟੈਕਸਟ ਬੁੱਕ ਕਾਰਪੋਰੇਸ਼ਨ ਲਿਮਿਟਿਡ ਲਾਹੌਰ ਵਾਲਿਆਂ ਛਾਇਆ ਕੀਤੀ। ਇਹ ਦੇਖੋ ਜੀ, ਇਹ ਪੰਜਾਬੀ ਕਿਤਾਬ ਜਿਹੜੀ ਕਿ ਹਕੂਮਤ ਪੰਜਾਬ ਨੇ ਉਦੋਂ ਛਾਪੀ, ਇਹ ਸੈਕੰਡਰੀ ਸਕੂਲਾਂ ਦੇ ਤਲਬਾ ਤਾਲਿਬਾਤ ਜਿਹੜੇ ਸਾਡੇ ਪੜ੍ਹਿਆਰ ਧੀਆਂ ਪੁੱਤਰ ਸਨ, ਉਹਨਾਂ ਦੇ ਵਾਸਤੇ ਲਿਖੀ ਗਈ, ਔਰ ਇਹ ਨਸਾਬ ਦੀ ਕਿਤਾਬ ਸੀ। ਯਾਨੀ ਬਾਬਾ ਜੀ ਨੇ ਨਸਾਬ ਤੱਕ ਮੁਰਤਬ ਕਰਕੇ ਦਿੱਤਾ ਧੀਆਂ ਪੁੱਤਰਾਂ ਵਾਸਤੇ ਕਿ ਪੰਜਾਬੀ ਪੜ੍ਹਨ ਬੱਚੇ ਸਾਡੇ। ਇਹ ਉਹਨਾਂ ਨੇ ਸੈਕੰਡਰੀ ਸਕੂਲ ਦੇ ਜਿਹੜੇ ਬੱਚੇ ਸਨ, ਉਹਨਾਂ ਦੇ ਨਿਸਾਬ ਦੀ ਕਿਤਾਬ ਲਿਖੀ ਸੀ ਬਾਬਾ ਪੰਜਾਬੀ ਨੇ। ਪਿਆਰਿਓ, ਹੁਣ ਤਾਈਂ ਤੇ ਅਸਾਂ ਤੁਹਾਨੂੰ ਬਾਬਾ ਜੀ ਦੀਆਂ ਜ਼ਾਤੀ ਤਸਨੀਫਾਤ ਬਾਰੇ ਜਾਣਕਾਰੀ ਦਿੱਤੀ। ਆਓ ਹੁਣ ਤੁਹਾਨੂੰ ਦੱਸੀਏ ਕਿ ਬਾਬਾ ਪੰਜਾਬੀ ਨੇ ਕਲਾਸੀਕਲ ਜਿਹੜੇ ਪੋਇਟਸ ਸਨ ਸਾਡੇ ਦੇਸ਼ ਪੰਜਾਬ ਦੇ, ਅਜ਼ੀਮ ਤਰੀਨ ਲਖਾਰੀ, ਵੱਡੇ ਸ਼ੁਆਰਾ, ਮਹਾਨ ਕਵੀ, ਉਹਨਾਂ ਦਾ ਜਿਹੜਾ ਭੁੱਲਿਆ ਬਿਸਰਿਆ ਹੋਇਆ ਕਲਾਮ ਸੀ, ਉਹਨਾਂ ਦੀਆਂ ਕਿਤਾਬਾਂ ਜਿਹੜੀਆਂ ਕਿ ਗੁਆਚ ਖੜਾਚ ਗਈਆਂ ਹੋਈਆਂ ਸਨ, ਉਹਨਾਂ ਨੂੰ ਕਿੰਨੀ ਮਿਹਨਤ ਕਰਕੇ, ਕਿੰਨੀ ਖੋਜਕਾਰੀ ਕਰਕੇ ਲੱਭਿਆ, ਉਹਨਾਂ ਨੂੰ ਸੋਧਿਆ, ਸਵਾਰਿਆ ਔਰ ਸੋਧ ਸਵਾਰ ਕੇ ਫਿਰ ਉਹਨਾਂ ਕਿਤਾਬਾਂ ਨੂੰ ਰੀਪਬਲਿਸ਼ ਕੀਤਾ। ਇਹ ਪਿਆਰਿਓ ਹੀਰ ਵਾਰਿਸ ਸ਼ਾਹ ਹੈ, ਪੀਰ ਵਾਰਿਸ ਸ਼ਾਹ ਸੈਯਦ ਦੀ ਹੀਰ ਹੈ ਜੀ। ਲੇਕਿਨ ਤੁਸੀਂ ਦੇਖੋ ਨਾ ਕਿ ਪੀਰ ਵਾਰਿਸ ਸ਼ਾਹ ਸੈਯਦ ਦੀ ਇਹ ਹੀਰ ਜਿਹੜੀ ਹੈ, ਇਹਨੂੰ ਵੀ ਇਹ ਦੇਖੋ ਬਤਰਤੀਬ ਵ ਫਰਹੰਗ ਡਾਕਟਰ ਫਕੀਰ ਮੁਹੰਮਦ ਫਕੀਰ, ਇਹ ਹੀਰ ਦੀ ਕਿਤਾਬ ਨੂੰ ਵੀ ਬਾਬਾ ਜੀ ਨੇ ਅਜ਼ਸਰ ਨੌ ਸਾਰਾ ਪੜ੍ਹਿਆ। ਇਹਦੇ ਵਿੱਚ ਜਿੰਨੇ ਇਲਹਾਕੀ ਇਸ਼ਆਰ ਸਨ, ਜਿੰਨੇ ਮਿਲਾਵਟੀ ਸ਼ੇਰ ਸਨ, ਉਹ ਸਾਰੇ ਕੱਢੇ, ਔਰ ਪਿਓਰ ਪੀਰ ਵਾਰਿਸ ਸ਼ਾਹ ਦਾ ਕਲਾਮ ਜਿਹੜਾ ਨਾ ਜੀ, ਉਹਨੂੰ ਇਕੱਠਾ ਕਰਕੇ, ਯਕਜਾ ਕਰਕੇ, ਫਿਰ ਉਹਨੂੰ ਕੰਪਾਇਲ ਕਰਕੇ ਉਹਨੂੰ ਛਾਪਿਆ। ਪਿਆਰਿਓ, ਹੀਰ ਵਾਰਿਸ ਸ਼ਾਹ ਦੀ ਇਹ ਕਿਤਾਬ MA ਪੰਜਾਬੀ ਦੇ ਨਿਸਾਬ ਦੇ ਵਿੱਚ ਵੀ ਸ਼ਾਮਲ ਰਹੀ ਹੈ, ਜਿਹੜੀ ਕਿ ਮੁਰਤਬਾ
ਬਾਬਾ ਪੰਜਾਬੀ ਡਾਕਟਰ ਫਕੀਰ ਮੁਹੰਮਦ ਫਕੀਰ ਮਰਹੂਮ ਮਗਫੂਰ ਸੀ। ਇਸ ਤੋਂ ਇਲਾਵਾ ਪਿਆਰਿਓ, ਹਜ਼ੂਰ ਬਾਬਾ ਜੀ ਬੁੱਲੇ ਸ਼ਾਹ ਸਾਹਿਬ ਦੀ ਸ਼ਖਸੀਅਤ ਤੇ ਉਹਨਾਂ ਦੇ ਫਨ ਦੇ ਉੱਤੇ ਬਾਬਾ ਜੀ ਨੇ ਬੜੀ ਖੂਬਸੂਰਤ ਇੱਕ ਕਿਤਾਬ ਲਿਖੀ। ਇਹ ਬਾਬਾ ਜੀ ਬੁੱਲੇ ਸ਼ਾਹ ਸਾਹਿਬ ਸੈਯਦ ਦੀ ਜਿਹੜੀ ਪੂਰੀ ਬਾਇਓਗ੍ਰਾਫੀ ਹੈ, ਇਹ ਵੀ ਬਾਬਾ ਪੰਜਾਬੀ ਡਾਕਟਰ ਫਕੀਰ ਮੁਹੰਮਦ ਫਕੀਰ ਹੋਰਾਂ ਲਿਖੀ, ਔਰ ਕਲਾਸਿਕ ਨਾਸ਼ਰਸ ਜਿਹੜੇ ਨੇ ਇਹ ਉਹਨਾਂ ਨੇ ਛਾਪੀ। ਇਹ ਦੇਖੋ ਜੀ, ਇਹ ਵੀ ਯਾਨੀ ਕਿ ਦੂਜੇ ਵੱਡੇ ਸ਼ਾਇਰ ਪੀਰ ਵਾਰਿਸ ਸ਼ਾਹ ਤੋਂ ਬਾਅਦ ਬਾਬਾ ਜੀ ਨੇ ਬਾਬਾ ਜੀ ਬੁੱਲੇ ਸ਼ਾਹ ਸਾਹਿਬ ਤੇ ਵੀ ਕੰਮ ਕੀਤਾ। ਇਸ ਤੋਂ ਬਾਅਦ ਪਿਆਰਿਓ, ਬਾਬਾ ਜੀ ਦੀ ਇੱਕ ਕਿਤਾਬ ਹੈ ਬੋਲ ਫਰੀਦੀ, ਉਹ ਵੀ ਇੱਥੇ ਹੀ ਪਈ ਹੈ ਕਿਧਰੇ, ਉਹ ਵੀ ਮੈਂ ਤੁਹਾਨੂੰ ਦਿਖਾਣਾ। ਬਾਬਾ ਜੀ ਨੇ ਬਾਬਾ ਫਰੀਦੁੱਦੀਨ ਗੰਜੇ ਸ਼ਕਰ ਦੇ ਉੱਤੇ ਵੀ ਬੜਾ, ਇਹ ਦੇਖੋ ਪਿਆਰਿਓ, ਇਹ ਬੋਲ ਫਰੀਦੀ, ਹਜ਼ਰਤ ਬਾਬਾ ਜੀ ਫਰੀਦੁੱਦੀਨ ਮਸੂਦ ਗੰਜੇ ਸ਼ਕਰ ਮਰਹੂਮ ਮਗਫੂਰ ਰਹਿਮਤੁल्लाह ਤਾਲਾ ਅਲੈਹ, ਇਹ ਉਹਨਾਂ ਦੇ ਕਲਾਮ ਦੇ ਉੱਤੇ ਕਿਤਾਬ ਲਿਖੀ। ਨਾ ਸਿਰਫ ਬਾਬਾ ਜੀ ਫਰੀਦੁੱਦੀਨ ਦੇ ਅਸ਼ਆਰ ਲਿਖੇ, ਬਲਕਿ ਉਹਨਾਂ ਦਾ ਪਿਛੋਕੜ ਵੀ ਦੱਸਿਆ, ਉਹਨਾਂ ਦੇ ਨਾਲ ਮੁਨਸਲਿਕ ਜਿਹੜੇ ਵਾਕਿਆਤ ਸਨ ਉਹ ਵੀ ਬਿਆਨ ਕੀਤੇ ਗਏ, ਔਰ ਉਹਨਾਂ ਦਾ ਤਰਜਮਾ ਔਰ ਸ਼ਰ੍ਹਾ ਵੀ ਕੀਤੀ ਗਈ। ਇਹ ਬੋਲ ਫਰੀਦੀ ਬਾਬਾ ਜੀ ਦੀ ਉਹ ਕਿਤਾਬ ਹੈ ਜਿਹਨੂੰ ਸਾਹਿਬੋ ਪੰਜਾਬੀ ਅਦਬੀ ਅਕੈਡਮੀ ਨੇ ਛਾਪਿਆ। ਇਹ ਕਿਤਾਬ ਜਿਹੜੀ ਹੈ 1965 ਦੇ ਵਿੱਚ ਇਹ ਵੀ ਛਾਪੀ ਗਈ। ਇਹ ਵੀ ਡਾਕਟਰ ਫਕੀਰ ਮੁਹੰਮਦ ਫਕੀਰ ਹੋਰਾਂ ਦੀ ਕਾਵਿਸ਼ ਸੀ। ਇਸ ਤੋਂ ਬਾਅਦ ਪਿਆਰਿਓ ਦੇਖੋ, ਪੀਰ ਵਾਰਿਸ ਸ਼ਾਹ ਸੈਯਦ ਤੋਂ ਪਹਿਲੇ ਹਾਫਿਜ਼ ਸ਼ਾਹ ਜਹਾਨ ਮੁਕਬਲ ਨੇ ਵੀ ਹੀਰ ਲਿਖੀ ਸੀ, ਤੁਹਾਨੂੰ ਪਤਾ ਹੀ ਹੈ। ਹਾਫਿਜ਼ ਸ਼ਾਹ ਜਹਾਨ ਮੁਕਬਲ ਦੀ ਹੀਰ ਨੂੰ ਇਕੱਠਾ ਕਰਨਾ ਔਰ ਉਹਨੂੰ ਕਿਤਾਬੀ ਸ਼ਕਲ ਦੇਣਾ, ਇਹ ਵੀ ਬਾਬਾ ਪੰਜਾਬੀ ਡਾਕਟਰ ਫਕੀਰ ਮੁਹੰਮਦ ਫਕੀਰ ਹੋਰਾਂ ਦਾ ਹੀ ਏਜ਼ਾਜ਼ ਹੈ। ਇਹ ਦੇਖੋ, ਹੀਰ ਹਾਫਿਜ਼ ਸ਼ਾਹ ਜਹਾਨ ਮੁਕਬਲ ਔਰ ਮੁਰਤਬਾ ਡਾਕਟਰ ਫਕੀਰ ਮੁਹੰਮਦ ਫਕੀਰ। ਪਿਆਰਿਓ, ਇਹ ਕਿਤਾਬ ਵੀ ਪੰਜਾਬੀ ਅਦਬੀ ਅਕੈਡਮੀ ਨੇ ਛਾਇਆ ਕੀਤੀ। ਇਸ ਤੋਂ ਅੱਡ ਬਾਬਾ ਜੀ ਨੇ 3 ਅਲੱਗ-ਅਲੱਗ ਕਿਤਾਬਾਂ ਵੀ ਲਿਖੀਆਂ ਤੇ ਫਿਰ ਉਹਨਾਂ ਨੂੰ ਯਕਜਾ ਕਰਕੇ ਵੀ ਛਾਪਿਆ, ਇੱਕੋ ਜਿਲਦ ਬਣਾ ਕੇ। ਇਹ ਪਿਆਰਿਓ, ਚੱਠਿਆਂ ਦੀ ਵਾਰ ਤੇ ਨਾਦਰ ਸ਼ਾਹ ਦੀ ਵਾਰ ਤੇ ਸਿੱਖਾਂ ਦੀ ਵਾਰ। ਇਹ ਦੇਖੋ ਜੀ, ਇਹ 3 ਕਿਤਾਬਾਂ ਸਨ। ਇਹ ਚੱਠਿਆਂ ਦੀ ਵਾਰ ਪਹਿਲੇ ਅਲੱਗਾ ਛਪੀ ਸੀ, ਉਸ ਤੋਂ ਬਾਅਦ ਫਿਰ ਇਹ ਨਾਦਰ ਸ਼ਾਹ ਦੀ ਵਾਰ ਜਿਹੜੀ ਹੈ, ਇਹ ਵੀ ਬਾਬਾ ਜੀ ਨੇ ਆਪ ਸਾਰੀ ਇਕੱਠੀ ਕਰਕੇ ਲੱਭ ਕੇ, ਭੁੱਲਿਆ ਬਿਸਰਿਆ ਹੋਇਆ ਖੜਾਚਾ ਹੋਇਆ ਅਦਬ ਸਾਰਾ ਇਕੱਠਾ ਕਰਕੇ ਪਿਆਰਿਓ, ਔਰ ਇਸੇ ਤਰ੍ਹਾਂ ਤੀਸਰੀ ਸਿੱਖਾਂ ਦੀ ਵਾਰ। ਇਹ 3 ਮਾਰੂਫ ਪੰਜਾਬੀ ਜ਼ੁਬਾਨ ਦੀਆਂ ਵਾਰਾਂ ਜਿਹੜੀਆਂ ਲੋਕਾਈ ਦੇ ਵਿੱਚ ਬੜੀਆਂ ਮਕਬੂਲ ਤੇ ਬੜੀਆਂ ਮਸ਼ਹੂਰ ਸਨ। ਜਵਾਨਾਂ ਦੀਆਂ ਬਹਾਦਰੀ ਦੇ ਜਿਹੜੇ ਕਿੱਸੇ ਸਨ। ਇਹ ਦੇਖੋ, ਚੱਠਿਆਂ ਦੀ ਵਾਰ, ਇਹਦੇ ਉੱਤੇ ਵੀ ਲਿਖਿਆ ਹੈ ਡਾਕਟਰ ਫਕੀਰ ਮੁਹੰਮਦ ਫਕੀਰ। ਇਹ ਵੀ ਪੰਜਾਬੀ ਅਦਬੀ ਅਕੈਡਮੀ ਨੇ ਛਾਪੀ ਪਿਆਰਿਓ। ਔਰ ਇਸ ਤੋਂ ਬਾਅਦ ਇਹ ਚੱਠਿਆਂ ਦੀ ਵਾਰ ਤੋਂ ਬਾਅਦ ਇਹ ਦੇਖੋ ਜਨਾਬ ਤੁਸੀਂ ਕਿ ਇਹ ਦੂਜੀ ਜਿਹੜੀ ਹੈ ਇਹ ਨਾਦਰ ਸ਼ਾਹ ਦੀ ਵਾਰ ਹੈ। ਇਹ ਦੇਖੋ, ਇਹ ਨਾਦਰ ਸ਼ਾਹ ਦੀ ਵਾਰ ਜਿਹੜੀ ਹੈ ਇਹ ਵੀ ਬਾਬਾ ਪੰਜਾਬੀ ਡਾਕਟਰ ਫਕੀਰ ਮੁਹੰਮਦ ਫਕੀਰ ਹੋਰਾਂ ਦੀ ਮਿਹਨਤ ਦਾ ਸਮਰ ਹੈ। ਇਹ ਉਹਨਾਂ ਦੀਆਂ ਕੋਸ਼ਿਸ਼ਾਂ ਤੇ ਜਾਨ ਮਾਰੀਆਂ ਦਾ ਫਲ ਹੈ। ਇਹ ਦੇਖੋ ਪਿਆਰਿਓ, ਸਿੱਖਾਂ ਦੀ ਵਾਰ। ਇਹ ਪੁਰਾਣੀਆਂ, ਚੂੰਕਿ ਬਹੁਤ ਪੁਰਾਣੀਆਂ ਕਿਤਾਬਾਂ ਨੇ, 60-70 ਸਾਲ ਪਹਿਲੇ ਛਾਇਆ ਹੋਈਆਂ, ਤੇ ਇਸ ਵਾਸਤੇ ਮਰਹੂਮ ਜੁਨੇਦ ਅਕਰਮ ਹੋਰਾਂ ਇਹਨਾਂ ਨੂੰ ਜਿਲਦ ਕਰਾ ਕੇ ਤੇ ਇਹ ਮੁਜੱਲਦ ਸ਼ਕਲ ਦੇ ਵਿੱਚ ਇਸ ਵੇਲੇ ਜੁਨੇਦ ਅਕਰਮ ਹੋਰਾਂ ਦੀ ਜ਼ਾਤੀ ਲਾਇਬ੍ਰੇਰੀ 'ਚ ਕਿਤਾਬਾਂ ਪਈਆਂ ਨੇ। ਇਹ ਸਾਰਾ ਕੰਮ ਜਿੰਨਾ ਮੈਂ ਹੁਣ ਤੱਕ ਤੁਹਾਡੇ ਹਜ਼ੂਰ ਬਿਆਨ ਪਿਆ ਕਰਨਾ, ਇਹ ਇਕੱਲੇ ਡਾਕਟਰ ਫਕੀਰ ਮੁਹੰਮਦ ਫਕੀਰ ਨੇ ਕੀਤਾ। ਸਾਹਿਬੋ, ਸਾਡੇ ਦੇਸ਼ ਪੰਜਾਬ ਦਾ ਇੱਕ ਬਹੁਤ ਵੱਡਾ ਨਾਮ ਹੋਇਆ ਹੈ ਹਾਸ਼ਮ ਸ਼ਾਹ। ਆਪਣੇ ਵੇਲੇ ਦੇ ਬੜੇ ਵੱਡੇ ਮਹਾਨ ਕੀਵੀ ਸਨ। ਹਜ਼ਰਤ ਮੀਆਂ ਮੁਹੰਮਦ ਬਖਸ਼ ਸਾਹਿਬ ਸੱਚੀ ਸਰਕਾਰ ਖੜੀ ਸ਼ਰੀਫ ਵਾਲੇ ਆਪ ਲਿਖਦੇ ਨੇ ਹਾਸ਼ਮ ਸ਼ਾਹ ਬਾਰੇ ਆਪਣੇ ਕਲਾਮ ਦੇ ਵਿੱਚ ਕਿ ਹਾਸ਼ਮ ਸ਼ਾਹ ਦੀ ਹਸ਼ਮਤ ਬਰਕਤ ਗਿਣਤਰ ਵਿੱਚ ਨਾ ਆਵੇ, ਤੇ ਦੁਰ ਯਤੀਮ ਜਵਾਹਰ ਲੜੀਆਂ ਜ਼ਾਹਿਰ ਕੱਢ ਲਿਆਵੇ। ਉਹ ਵੀ ਮੁਲਕ ਸੁਖਨ ਦੇ ਅੰਦਰ ਰਾਜਾ ਸੀ ਸਰਕਰਦਾ, ਜਿਸ ਕਿਸੇ ਦੀ ਚੜੇ ਮੁਹਿੰਮੇ ਸੋਇਓ ਹੀ ਸੀ ਸਰ ਕਰਦਾ, ਤੇ ਬੈਤ ਤਰਾਜ਼ੂ ਤੋਲ ਬਣਾਏ ਉਸ ਸਾਰੇ ਹੀ ਲੱਜ਼ਤ ਵਾਲੇ, ਤੇ ਕਲੀਆਂ ਚੁਣ ਚੁਣ ਹਾਰ ਪਰੋਤਸ
ਨਰਗਸ ਤੇ ਗੁੱਲ ਲਾਲੇ ਤੇ ਮੁਖਤਸਰ ਕਲਾਮ ਉਹਨਾਂ ਦਾ ਦਰਦੋਂ ਪੁੱਜੀ ਬੋਟੀ ਤੇ ਦਰਦ ਹੋਇਆ ਤੇ ਸਭ ਕੁਝ ਹੋਇਆ ਕਿਆ ਲੰਮੀ ਕਿਆ ਛੋਟੀ। ਤੇ ਬਾਬਾ ਪੰਜਾਬੀ ਡਾਕਟਰ ਫਕੀਰ ਮੁਹੰਮਦ ਫਕੀਰ ਮਰਹੂਮ ਮਗਫੂਰ ਨੇ ਹਾਸ਼ਮ ਸ਼ਾਹ ਤੇ ਬਹੁਤ ਜ਼ਿਆਦਾ ਕੰਮ ਕੀਤਾ। ਸਭ ਤੋਂ ਪਹਿਲੇ ਹਾਸ਼ਮ ਸ਼ਾਹ ਤੇ ਕੰਮ ਬਲਕਿ ਕਰਨ ਵਾਲੇ ਜਿਹੜੇ ਮੁਅੱਜ਼ਜ਼ ਔਰ ਮੁਅੱਕਰ ਔਰ ਮੁਫੱਖਰ ਕੀਵੀ ਸਨ ਉਹ ਬਾਬਾ ਪੰਜਾਬੀ ਸਨ। ਇਹ ਦੇਖੋ ਪਿਆਰਿਓ, ਸੈਯਦ ਹਾਸ਼ਮ ਸ਼ਾਹ ਦੀ ਸੋਹਣੀ ਮਹੀਵਾਲ, ਇਹ ਵੀ ਸਾਰਾ ਕਲਾਮ ਲੱਭ ਕੇ ਹਾਸ਼ਮ ਸ਼ਾਹ ਦਾ ਤੇ ਬਾਬਾ ਪੰਜਾਬੀ ਡਾਕਟਰ ਫਕੀਰ ਮੁਹੰਮਦ ਫਕੀਰ ਹੋਰਾਂ ਨੇ ਇਹਨੂੰ ਜਨਾਬ ਛਾਪੇ ਚਾੜਿਆ। ਇਹ ਕਿਤਾਬ ਆਇਨਾ ਅਦਬ ਚੌਕ ਮੀਨਾਰ ਇਨਾਰਕਲੀ ਲਾਹੌਰ, ਇਹ ਅਨਾਰਕਲੀ ਦੇ ਵਿੱਚ ਆਇਨਾ ਅਦਬ ਵਾਲੇ ਨੇ ਇਹ ਉਹਨਾਂ ਨੇ ਛਾਪੀ। ਇਹ ਦੇਖੋ ਸੈਯਦ ਹਾਸ਼ਮ ਸ਼ਾਹ ਤੇ ਡਾਕਟਰ ਫਕੀਰ ਮੁਹੰਮਦ ਫਕੀਰ ਨੇ ਇਹ ਮੁਰਤਬ ਕੀਤੀ ਇਹ ਸੋਹਣੀ ਮਹੀਵਾਲ। ਪਿਆਰਿਓ, ਦੂਸਰੀ ਹਾਸ਼ਮ ਸ਼ਾਹ ਜੀ ਦੀ ਕਿਤਾਬ ਜਿਹੜੀ ਹੈ ਉਹ ਦੋੜੇ ਵੇ। ਇਹ ਦੋੜੇ ਜਿਹੜੇ ਸਨ ਹਾਸ਼ਮ ਸ਼ਾਹ ਦੇ, ਇਹ ਵੀ ਸਾਰੇ ਡਾਕਟਰ ਫਕੀਰ ਮੁਹੰਮਦ ਫਕੀਰ ਹੋਰਾਂ ਹਾਸ਼ਮ ਸ਼ਾਹ ਜੀ ਦੀ ਔਲਾਦ ਨੂੰ ਮਿਲ ਕੇ, ਉਹਨਾਂ ਦੇ ਮੁਰੀदैन ਮੁਤਕਦੀਨ ਨੂੰ ਮਿਲ ਕੇ ਉਹਨਾਂ ਦੇ ਕੋਲੋਂ ਇਕੱਠੇ ਕੀਤੇ ਤੇ ਇਹਨੂੰ ਕਿਤਾਬੀ ਸ਼ਕਲ ਦਿੱਤੀ। ਇਹ ਕਿਤਾਬ ਜਿਹੜੀ ਹੈ ਇਹ ਵੀ ਆਇਨਾ ਅਦਬ ਚੌਕ ਮੀਨਾਰ ਅਨਾਰਕਲੀ ਲਾਹੌਰ ਵਾਲਿਆਂ ਹੀ ਛਾਪੀ ਸੀ। ਇਹ ਹਾਸ਼ਮ ਸ਼ਾਹ ਦੇ ਦੋੜੇ। ਹਾਸ਼ਮ ਸ਼ਾਹ ਦੀ ਪਿਆਰਿਓ ਤੀਸਰੀ ਕਿਤਾਬ ਜਿਹੜੀ ਸੀ ਉਹ ਵੀ ਡਾਕਟਰ ਫਕੀਰ ਮੁਹੰਮਦ ਫਕੀਰ ਹੋਰਾਂ ਨੂੰ ਸਾਦਤ ਹਾਸਲ ਹੋਈ। ਸਭ ਤੋਂ ਪਹਿਲੇ ਇਹ ਕਿਤਾਬਾਂ ਬਾਬਾ ਜੀ ਬੁੱਲੇ ਸ਼ਾਹ ਸਾਹਿਬ ਤੇ ਹਾਸ਼ਮ ਸ਼ਾਹ ਸਾਹਿਬ ਤੇ ਪੀਰ ਵਾਰਿਸ ਸ਼ਾਹ ਤੇ ਬਾਬਾ ਫਰੀਦ ਗੰਜੇ ਸ਼ੱਕਰ ਤੇ ਹੋਰ ਬਹੁਤ ਸਾਰੇ ਸ਼ਾਇਰਾਂ ਤੇ ਮੈਂ ਤੁਹਾਨੂੰ ਦੱਸਣਾ ਹੋਰ ਕਿਤੇ ਕਿਤੇ ਤੇ ਬਾਬਾ ਜੀ ਨੇ ਰਿਸਰਚ ਕੀਤੀ ਔਰ ਉਹਨਾਂ ਦਾ ਕਲਾਮ ਸੰਭਾਲਿਆ, ਸੋਧਿਆ, ਸਵਾਰਿਆ ਔਰ ਮੁਰਤਬ ਕਰਕੇ ਛਾਪਿਆ। ਇਹ ਕੁਕਾਰੇ ਵੀ ਸੈਯਦ ਹਾਸ਼ਮ ਸ਼ਾਹ ਦੀ ਕਿਤਾਬ ਹੈ। ਇਹ ਪਾਕਿਸਤਾਨ ਪੰਜਾਬੀ ਅਦਬੀ ਬੋਰਡ ਨੇ ਛਾਪੀ ਸੀ। ਇਹ ਦੇਖੋ ਜੀ, ਪਾਕਿਸਤਾਨ ਪੰਜਾਬੀ ਅਦਬੀ ਬੋਰਡ ਔਰ ਡਾਕਟਰ ਫਕੀਰ ਮੁਹੰਮਦ ਫਕੀਰ ਦੀ ਇਹ ਵੀ ਕੋਸ਼ਿਸ਼ ਸੀ, ਇਹ ਵੀ ਆਪ ਦਾ ਹੀ ਯਤਨ ਸੀ। ਪਿਆਰਿਓ, ਬੜੇ ਮਾਰੂਫ ਇੱਕ ਪੰਜਾਬੀ ਦੇ ਸ਼ਾਇਰ ਹੋਏ ਨੇ ਹਦਾਇਤੁੱਲਾ। ਇਹ ਮੀਆਂ ਹਦਾਇਤੁੱਲਾ ਦੀ ਕਿਤਾਬ ਕੁੱਲੀਆਤ ਹਦਾਇਤੁੱਲਾ। ਇਹ ਦੇਖੋ ਜੀ, ਇਹ ਵੀ ਸਾਰੀ ਕਿਤਾਬ ਬਾਬਾ ਜੀ ਨੇ ਉਹਨਾਂ ਦੀ ਸਾਰੀ ਸ਼ਾਇਰੀ ਇਕੱਠੀ ਕੀਤੀ, ਉਹਨਾਂ ਦੇ ਕਲਾਮ ਨੂੰ ਯਕਜਾ ਕੀਤਾ, ਕਿਤਾਬੀ ਸ਼ਕਲ ਦਿੱਤੀ ਔਰ ਫਿਰ ਇਹਨੂੰ ਛਾਪਿਆ। ਪੰਜਾਬੀ ਅਦਬੀ ਅਕੈਡਮੀ ਵੱਲੋਂ ਇਹ ਕਿਤਾਬ ਛਪੀ ਹੈ ਔਰ ਬਹੁਤ ਪੁਰਾਣੀ ਕਿਤਾਬ ਹੈ। ਜੁਨੇਦ ਅਕਰਮ ਮਰਹੂਮ ਸਾਹਿਬ ਨੇ ਇਹਨੂੰ ਮੁਜੱਲਦ ਕਰਕੇ ਤੇ ਆਪਣੀ ਲਾਇਬ੍ਰੇਰੀ ਦੇ ਵਿੱਚ ਰੱਖਿਆ ਹੈ। ਮੈਂ ਤੁਹਾਡੀ ਸੇਵਾ 'ਚ ਬਿਆਨ ਕਰ ਚੁੱਕਿਆ ਕਿ ਅਸੀਂ ਉਹਨਾਂ ਦੀ ਘਰ ਆਏ ਬੈਠੇ ਹਾਂ, ਉਹਨਾਂ ਦੀ ਲਾਇਬ੍ਰੇਰੀ 'ਚ ਬੈਠੇ ਹਾਂ ਔਰ ਜੁਨੇਦ ਅਕਰਮ ਹੋਰਾਂ ਦੀ ਜ਼ਾਤੀ ਲਾਇਬ੍ਰੇਰੀ ਦੇ ਵਿੱਚੋਂ, ਉਹਨਾਂ ਦੇ ਆਪਣੇ ਕੁਤਬਖਾਨੇ ਦੇ ਵਿੱਚੋਂ ਇਹ ਸਾਰੀਆਂ ਕਿਤਾਬਾਂ ਕੱਢ ਕੇ ਮੈਂ ਤੁਹਾਡੇ ਹਜ਼ੂਰ ਪੇਸ਼ ਵੀ ਕਰ ਰਿਹਾ ਤੇ ਬਾਬਾ ਜੀ ਫਕੀਰ ਮੁਹੰਮਦ ਫਕੀਰ ਮਰਹੂਮ ਮਗਫੂਰ ਦੀਆਂ ਜਾਨ ਮਾਰੀਆਂ ਤੇ ਉਹਨਾਂ ਦੇ ਯਤਨ ਜਿਹੜੇ ਉਹਨਾਂ ਪੰਜਾਬੀ ਜ਼ੁਬਾਨ ਦੇ ਫਰੋਗ ਤੇ ਚੜ੍ਹਤਲ ਦੇ ਵਾਸਤੇ ਕੀਤੇ ਉਹ ਤੁਹਾਡੇ ਹਜ਼ੂਰ ਬਿਆਨ ਕਰ ਰਹੇ ਹਾਂ। ਪਿਆਰਿਓ, ਇਹ ਕੁੱਲੀਆਤ ਬੁੱਲੇ ਸ਼ਾਹ ਯਾਨੀ ਏਡੀ ਜ਼ਹੀਮ ਔਰ ਇੰਨੇ ਜ਼ਿਆਦਾ ਸਫ਼ਿਆਂ ਦੀ ਕਿਤਾਬ ਬਾਬਾ ਜੀ ਬੁੱਲੇ ਸ਼ਾਹ ਸਾਹਿਬ ਦੀ ਜਿਹੜੀ ਕਿ ਡਾਕਟਰ ਫਕੀਰ ਨੇ ਮੁਰਤਬ ਕੀਤੀ, ਅੱਜ ਤੱਕ ਕੋਈ ਹੋਰ ਨਹੀਂ ਇਹਦੀ ਮਿਸਲ ਲਿਆ ਸਕਿਆ। ਇੰਨਾ ਕਲਾਮ ਬਾਬਾ ਜੀ ਬੁੱਲੇ ਸ਼ਾਹ ਸਾਹਿਬ ਸੈਯਦ ਦਾ ਔਰ ਅਸਲੀ ਕਲਾਮ, ਕਈ ਤੇ ਆਪਣੇ ਕੋਲੋਂ ਹੀ ਸ਼ੇਰ ਘੜ ਘੜ ਕੇ ਤੇ ਬਾਬਾ ਜੀ ਬੁੱਲੇ ਸ਼ਾਹ ਦੇ ਨਾਵੇਂ ਮੜਦੇ ਰਹਿੰਦੇ ਨੇ ਨਾ, ਉਹ ਕਲਾਮ ਨਹੀਂ, ਮੁਸਤਨਦ ਕਲਾਮ ਜਿਹੜਾ ਸਾਬਤ ਸ਼ੁਦਾ ਹੈ ਕਿ ਇਹ ਸਿਰਫ ਬਾਬਾ ਜੀ ਬੁੱਲੇ ਸ਼ਾਹ ਦਾ ਕਲਾਮ ਹੈ, ਉਹ ਸਾਰਾ ਇਕੱਠਾ ਕਰਕੇ ਇਹ ਵੀ ਪੰਜਾਬੀ ਅਦਬੀ ਅਕੈਡਮੀ ਵੱਲੋਂ 1960 ਦੇ ਵਿੱਚ ਪਿਆਰਿਓ ਇਹ ਕਿਤਾਬ ਛਪੀ ਸਾਜੇ। ਇਹ ਵੇਖੋ ਕੁੱਲੀਆਤ ਬੁੱਲੇ ਸ਼ਾਹ ਔਰ ਇਸ ਕਿਤਾਬ ਦੇ ਕੁੱਲ ਜਿਹੜੇ ਸਫ਼ੇ ਨੇ ਨਾ ਉਹ 416 ਨੇ। ਯਾਨੀ ਏਡੀ ਜ਼ਹੀਮ ਕਿਤਾਬ ਬਾਬਾ ਜੀ ਬੁੱਲੇ ਸ਼ਾਹ ਦੀ ਕੁੱਲੀਆਤ ਹੋਰ ਕਿਸੇ ਮੋਹਤਰਮ ਦੋਸਤ ਨੂੰ ਨਹੀਂ ਮੁਯੱਸਰ ਆ ਸਕੀ। ਇੰਨਾ ਕਲਾਮ ਬਾਬਾ ਪੰਜਾਬੀ ਨੇ ਇਕੱਠਾ ਕੀਤਾ ਔਰ ਉਹਨਾਂ ਹੀ ਇਹ ਕਿਤਾਬ ਛਾਪੀ। ਇਸ ਤੋਂ ਅੱਡ ਪਿਆਰਿਓ, ਇਹ ਦੇਖੋ ਜੀ ਕੁੱਲੀਆਤ ਅਲੀ ਹੈਦਰ, ਇਹ ਵੀ ਬਾਬਾ ਜੀ ਨੇ ਇਕੱਠੇ ਕੀਤੇ। ਪੂਰੀ ਸ਼ਾਇਰੀ
ਅਲੀ ਹੈਦਰ ਮੁਲਤਾਨੀ ਬਹੁਤ ਵੱਡੇ ਸਾਡੇ ਦੇਸ਼ ਪੰਜਾਬ ਦੇ ਸ਼ਾਇਰ ਹੋਏ ਨੇ। ਤੁਸੀਂ ਦੇਖੋ ਨਾ ਕਿ ਆਪਣਾ ਕਿੰਨਾ ਭਰਪੂਰ ਹਿੱਸਾ ਪਾਇਆ ਕਿ 13-14 ਆਪਣੀਆਂ ਜ਼ਾਤੀ ਸ਼ਾਇਰੀ ਦੀਆਂ ਕਿਤਾਬਾਂ ਲਿਖੀਆਂ। ਹਾਲਾਂ ਬਾਬਾ ਜੀ ਦੀ ਸ਼ਾਇਰੀ ਦੀਆਂ ਵੱਡੀਆਂ ਕਿਤਾਬਾਂ ਜਿਹੜੀਆਂ ਨੇ ਉਹ ਮੈਂ ਤੁਹਾਡੇ ਹਜ਼ੂਰ ਪੇਸ਼ ਨਹੀਂ ਕੀਤੀਆਂ, ਉਹ ਵੀ ਮੈਂ ਹੁਣੇ ਤੁਹਾਨੂੰ ਦਿਖਾਨਾ। ਇਸ ਤੋਂ ਅੱਡ ਤੁਸੀਂ ਦੇਖੋ ਕਿ ਜਿਹੜੇ ਸਾਡੇ ਕਲਾਸੀਕਲ ਪੰਜਾਬੀ ਦੇ ਪੋਇਟਸ ਸਨ, ਦੁਨੀਆ ਤੋਂ ਤਸ਼ਰੀਫ ਲਿਜਾ ਚੁੱਕੇ ਸਨ, ਲੇਕਿਨ ਉਹਨਾਂ ਦਾ ਕਲਾਮ ਲੋਕਾਂ ਦੇ ਦਿਲਾਂ ਦੇ ਵਿੱਚ ਜ਼ਿੰਦਾ ਸੀ। ਬਾਬਾ ਜੀ ਨੇ ਇੱਕ ਦਫਾ ਖੁਦ ਸੁਣਾਇਆ ਕਿ ਮੈਂ ਸਿੱਖਾਂ ਦੀ ਵਾਰ ਦੇ ਕੁਝ ਟੋਟੇ, ਕੁਝ ਟੁਕੜੇ, ਗੁਜਰਾਂਵਾਲਾ ਦੇ ਨਾਲ ਇੱਕ ਪਿੰਡ ਸੀ, ਉੱਥੇ ਮੈਂ ਇੱਕ ਵਿਆਹ ਤੇ ਗਿਆ ਸਾਂ ਤੇ ਉੱਥੋਂ ਦੇ ਮਰਾਸੀ ਗਾ ਰਹੇ ਸਨ। ਮੈਂ ਉਹਨਾਂ ਕੋਲੋਂ ਲਿਖੇ ਤੇ ਮੈਂ ਉਹਨਾਂ ਨੂੰ ਜਿਸਲੇ ਪੁੱਛਿਆ ਕਿ ਇਹ ਤੇ ਯਾਰ ਅਨਕੰਪਲੀਟ ਹੈ, ਨਾ ਮੁਕੰਮਲ ਸ਼ਾਇਰੀ ਹੈ, ਇਹ ਪੂਰਾ ਕਲਾਮ ਮੈਨੂੰ ਚਾਹੀਦਾ ਹੈ, ਕਿੱਥੋਂ ਮਿਲੇਗਾ? ਉਹਨਾਂ ਦੱਸਿਆ ਜੀ ਕਿ ਮੁਲਤਾਨ ਦੇ ਕੋਲ ਸਾਡੇ ਕੁਝ ਰਿਸ਼ਤੇਦਾਰ ਰਹਿੰਦੇ ਨੇ, ਮੁਲਤਾਨ ਦੇ ਲਾਗੇ ਕਿਸੇ ਪਿੰਡ ਦਾ ਉਹਨਾਂ ਦੱਸਿਆ। ਤੇ ਬਾਬਾ ਜੀ ਫਰਮਾਉਂਦੇ ਹੁੰਦੇ ਸਨ ਕਿ ਮੈਂ ਫਿਰ ਅਗਲੇ ਦਿਨ ਬੱਸ ਤੇ ਬੈਠਾ ਤੇ ਮੁਲਤਾਨ ਗਿਆ। ਉੱਥੇ ਮੁਲਤਾਨ ਜਾ ਕੇ ਉਹ ਗੁਜਰਾਂਵਾਲੇ ਦੇ ਜਿਹੜੇ ਮਰਾਸੀ ਸਨ ਉਹਨਾਂ ਦੇ ਰਿਸ਼ਤੇਦਾਰਾਂ ਨੂੰ ਮਿਲ ਕੇ ਤੇ ਸਿੱਖਾਂ ਦੀ ਵਾਰ ਦੇ ਬਾਕੀ ਸ਼ੇਰ ਉੱਥੋਂ ਲਿਖ ਕੇ ਲਿਆਂਦੇ। ਵਾਰ ਫੇਰ ਵੀ ਮੁਕੰਮਲ ਨਾ ਹੋਈ ਤੇ ਮੈਨੂੰ ਮੁਲਤਾਨ ਵਾਲਿਆਂ ਮਰਾਸੀਆਂ ਨੇ, ਉਹਨਾਂ ਦੋਸਤਾਂ ਨੇ ਦੱਸਿਆ ਕਿ ਕੁਝ ਟੋਟੇ ਜਿਹੜੇ ਨੇ ਨਾ ਜੀ, ਉਹ ਸਾਡੇ ਰਿਸ਼ਤੇਦਾਰ ਨੇ ਫੈਸਲਾਬਾਦ, ਉਹਨਾਂ ਨੂੰ ਵੀ ਯਾਦ ਜੇ, ਤੁਸੀਂ ਉਹਨਾਂ ਕੋਲ ਵੀ ਜਾਓ। ਤੇ ਬਾਬਾ ਜੀ ਦੱਸਦੇ ਹੁੰਦੇ ਹਨ, ਅੱਲਾ ਉਹਨਾਂ ਨੂੰ ਗਰੀਕੇ ਰਹਿਮਤ ਕਰੇ, ਕਿ 10-10 12-12 ਸਫ਼ਰ ਕਰਨੇ ਮੁਖਤਲਿਫ ਸ਼ਹਿਰਾਂ ਦੇ ਤੇ ਫੇਰ ਜਾ ਕੇ ਕਲਾਮ ਇਕੱਠਾ ਹੋਣਾ, ਕੁਝ ਪੁਰਾਣੀਆਂ ਲਾਇਬ੍ਰੇਰੀਆਂ ਦੇ ਵਿੱਚੋਂ ਚੀਜ਼ਾਂ ਇਕੱਠੀਆਂ ਕਰਨੀਆਂ, ਕਈ ਲੋਕਾਂ ਦੇ ਜ਼ਾਤੀ ਕੁਤਬਖਾਨਿਆਂ ਦੇ ਵਿੱਚ ਬਹੁਤ ਸਾਰਾ ਕਲਾਮ ਪਿਆ ਹੁੰਦਾ ਸੀ। ਲੇਕਿਨ ਤੁਸੀਂ ਦੇਖੋ ਨਾ ਕਿ ਇੱਕ ਬੰਦੇ ਨੂੰ, ਇੱਕ ਬੰਦੇ ਦੀ ਸ਼ਾਇਰੀ ਇਕੱਠਾ ਕਰਨ ਦੇ ਵਾਸਤੇ ਕਿਸ ਕਦਰ ਸਟਰਗਲ ਔਰ ਮਿਹਨਤ ਕਰਨੀ ਪੈਂਦੀ ਹੁੰਦੀ ਸੀ। ਇਹ ਪਿਆਰਿਓ ਕੁੱਲੀਆਤ ਅਲੀ ਹੈਦਰ ਮੁਲਤਾਨੀ, ਇਹਨੂੰ ਵੀ ਕੰਪਾਇਲ ਕਰਨ ਦਾ ਸਿਹਰਾ ਬਾਬਾ ਜੀ ਡਾਕਟਰ ਫਕੀਰ ਮੁਹੰਮਦ ਫਕੀਰ ਹੋਰਾਂ ਦੇ ਸਿਰ ਵੱਜਾ। ਇਹ ਵੀ ਪੰਜਾਬੀ ਅਦਬੀ ਅਕੈਡਮੀ ਵੱਲੋਂ ਛਾਇਆ ਕੀਤੀ ਗਈ ਸੀ। ਇਸ ਤੋਂ ਇਲਾਵਾ ਪਿਆਰਿਓ ਇਹ ਦੇਖੋ, ਇਹ ਇੱਕ ਪੰਜਾਬੀ ਡਰਾਮਿਆਂ ਦੀ ਕਿਤਾਬ ਹੈ, ਇਹਦਾ ਨਾਂ ਹੈ ਵਾਹ ਵਰੋਲੇ। ਇਹ ਕਿਤਾਬ ਵੀ ਪੰਜਾਬੀ ਅਦਬੀ ਅਕੈਡਮੀ ਵੱਲੋਂ ਛਾਇਆ ਕੀਤੀ ਗਈ। ਆਗਾ ਅਸ਼ਰਫ ਮਰਹੂਮ ਦੀ ਇਹ ਕਿਤਾਬ ਸੀ। ਉਹਨਾਂ ਦੇ ਸਾਰੇ ਡਰਾਮੇ ਲੱਭ ਕੇ ਯਕਜਾ ਕੀਤੇ ਔਰ ਉਹਨਾਂ ਨੂੰ ਕਿਤਾਬੀ ਸ਼ਕਲ ਦੇ ਕੇ ਤੇ ਡਾਕਟਰ ਫਕੀਰ ਸਾਹਿਬ ਨੇ ਇਹਨੂੰ ਛਾਪਿਆ। ਯਾਨੀ ਪੰਜਾਬੀ ਜ਼ੁਬਾਨੋ ਅਦਬ ਦੇ ਵਿੱਚ ਨਸਰ, ਡਰਾਮਾ ਨਿਗਾਰੀ, ਸ਼ਾਇਰੀ, ਕੋਈ ਸ਼ੋਭਾ, ਕੋਈ ਸਿਨਫ ਐਸੀ ਨਹੀਂ ਜਿਹਦੇ ਵਾਸਤੇ ਬਾਬਾ ਪੰਜਾਬੀ ਨੇ ਸਿਰ ਤੋੜ ਕੰਮ ਨਹੀਂ ਕੀਤੇ ਔਰ ਮਿਹਨਤ ਨਹੀਂ ਕੀਤੀ। ਲੋ ਪਿਆਰਿਓ, ਹੁਣ ਆਉਂਦੇ ਆ ਬਾਬਾ ਪੰਜਾਬੀ ਦੀ ਸਹਾਫਤ ਵੱਲੇ। ਬਾਬਾ ਪੰਜਾਬੀ ਡਾਕਟਰ ਫਕੀਰ ਮੁਹੰਮਦ ਫਕੀਰ ਨੇ ਤਹਿਰੀਕੇ ਪਾਕਿਸਤਾਨ ਦੇ ਵਿੱਚ ਤੇ ਭਰਪੂਰ ਹਿੱਸਾ ਲਿਆ ਹੀ ਸੀ, ਲੇਕਿਨ ਸਾਹਿਬੋ ਜਦੋਂ ਪਾਕਿਸਤਾਨ ਬਣ ਗਿਆ ਤੇ ਉਦੋਂ ਬਾਅਦ ਸਿਰਫ ਚੌਥੇ ਸਾਲ ਯਾਨੀ 47 ਚ ਪਾਕਿਸਤਾਨ ਬਣਿਆ ਤੇ 1951 ਦੇ ਸਤੰਬਰ ਦੇ ਮਹੀਨੇ ਅਲਹਮਦੁਲਿਲਾ ਬਾਬਾ ਪੰਜਾਬੀ ਡਾਕਟਰ ਫਕੀਰ ਮੁਹੰਮਦ ਫਕੀਰ ਹੋਰਾਂ ਨੇ ਪਾਕਿਸਤਾਨ ਤੋਂ ਪਹਿਲਾ ਪੰਜਾਬੀ ਰਸਾਲਾ, ਮਾਹਵਾਰ ਰਸਾਲਾ ਜਾਰੀ ਕੀਤਾ। ਪੰਜਾਬੀ ਦਾ ਪਹਿਲਾ ਮੈਗਜ਼ੀਨ ਜਿਹਦਾ ਨਾਮ ਵੀ ਪੰਜਾਬੀ ਸੀ, ਉਸ ਰਿਸਾਲੇ ਨੂੰ ਛਾਇਆ ਕਰਨ ਦੀ ਵੀ ਪਿਆਰਿਓ ਸਾਦਤ ਜਿਹੜੀ ਹੈ ਨਾ, ਉਹ ਬਾਬਾ ਪੰਜਾਬੀ ਨੂੰ ਹਾਸਲ ਹੋਈ। ਯਾਨੀ ਕਿ ਪਾਕਿਸਤਾਨੀ ਪੰਜਾਬੀ ਸਹਾਫਤ ਦੇ ਮੋਢੀ ਵੀ ਬਾਬਾ ਪੰਜਾਬੀ ਡਾਕਟਰ ਫਕੀਰ ਮੁਹੰਮਦ ਫਕੀਰ ਸਨ। ਲੋ ਪਿਆਰਿਓ, ਇਹ ਉਹ ਰਸਾਲਾ ਹੈ ਪੰਜਾਬੀ। ਦੇਖੋ, ਯਾਨੀ ਅੱਜ ਅਸੀਂ 2025 ਦੇ ਸਿਨ ਦੇ ਵਿੱਚ ਅਲਹਮਦੁਲਿਲਾ ਜ਼ਿੰਦਾ ਵਾਂ। ਅੱਜ ਤੋਂ ਪੂਰੇ 75 ਸਾਲ ਪਹਿਲੇ ਇਹ ਰਸਾਲਾ ਬਾਬਾ ਪੰਜਾਬੀ ਡਾਕਟਰ ਫਕੀਰ ਮੁਹੰਮਦ ਫਕੀਰ ਹੋਰਾਂ ਲਾਹੌਰ ਤੋਂ ਸ਼ੁਰੂ ਕੀਤਾ, ਮੌਲਾਨਾ ਅਬਦੁਲ ਮਜੀਦ ਸਾਲਕ ਹੋਰਾਂ ਦੇ ਨਾਲ ਮਿਲ ਕੇ। ਪਿਆਰਿਓ, ਮੌਲਾਨਾ ਅਬਦੁਲ ਮਜੀਦ ਸਾਲਕ ਔਰ ਬਾਬਾ ਪੰਜਾਬੀ ਡਾਕਟਰ ਫਕੀਰ ਮੁਹੰਮਦ ਫਕੀਰ, ਇਹ ਦੇਖੋ ਉਹਨਾਂ ਦੋਵਾਂ ਬਜ਼ੁਰਗਾਂ ਦੇ ਨਾਂ ਵੀ ਉੱਤੇ ਲਿਖੇ ਨੇ। ਇਹਨਾਂ ਨੇ ਮਿਲ ਕੇ ਪਾਕਿਸਤਾਨ ਤੋਂ ਇਹ ਪਹਿਲਾ ਪੰਜਾਬੀ ਰਸਾਲਾ
ਕੱਢਿਆ। ਔਰ ਅਲਹਮਦੁਲਿਲਾ ਇਸ ਰਸਾਲੇ ਦੇ ਵਿੱਚ ਪਿਆਰਿਓ ਉਸ ਵੇਲੇ ਦੇ ਜਯਦ ਕਾਲਮ ਨਗਾਰ ਸਹਾਫੀ ਔਰ ਉਲਾਮਾ ਬੜੇ ਬੜੇ ਵੱਡੇ ਆਲਮ ਬੜੇ ਬੜੇ ਸ਼ੋਹਰਤ ਯਾਫਤਾ ਨਾਮਵਰ ਮਾਨਯੋਗ ਜਿਹੜੇ ਉਸ ਵੇਲੇ ਦੇ ਸਕਾਲਰਸ ਸਨ ਉਹ ਸਾਰੇ ਪੰਜਾਬੀ ਦੇ ਇਸ ਰਸਾਲੇ ਦੇ ਵਿੱਚ ਲਿਖਦੇ ਰਹੇ। ਮਸਲਨ ਇਹ ਵੇਖੋ ਨਾ ਜਿਹੜਾ ਸਭ ਤੋਂ ਪਹਿਲਾ ਰਸਾਲਾ ਹੈ ਇਹ ਜਿਹੜਾ ਸਤੰਬਰ 1951 ਚ ਛਾਇਆ ਹੋਇਆ, ਇਹਦੇ ਵਿੱਚ ਤੁਸੀਂ ਵੇਖੋ ਕਿ ਕਿੰਨਾ ਕਿੰਨਾ ਦੋਸਤਾਂ ਨੇ ਕਿੰਨਾ ਕਿੰਨਾ ਅਜ਼ੀਮ ਲੋਕਾਂ ਨੇ ਮਜ਼ਾਮੀਨ ਲਿਖੇ। ਮੌਲਾਨਾ ਅਬਦੁਲ ਮਜੀਦ ਸਾਲਕ, ਸੈयद ਆਬਦ ਅਲੀ ਆਬਦ, ਡਾਕਟਰ ਮੁਹੰਮਦ ਬਾਕਰ, सूफी गुलाम मुस्तफ़ा तबस्सुम, मलक लाल दीन कैसर, चौधरी अब्दुल मजीद भट्टी, चौधरी मोहम्मद अकबर खान, वकार अम्बालवी, मौलाना मोहम्मद बख्श मुस्लिम, मुंशी मौला बख्श कुश्ता, उस्ताद बाबू करम अमृतसरी, सैयद फजल हुसैन फजल गुजराती, कतील शिफाई, चौधरी जोशवा फजल दीन, सैयद मुर्तज़ा जीलानी, साईं सुचियार, शरीफ कुंजाही, सज्जाद हैदर, उस्ताद मोहम्मद इब्राहिम आदिल, सैयद मुमताज़ अली शाह, चौधरी मोहम्मद अफजल खान, मियाँ मोहम्मद अलियास सालस ते मीर मोहम्मद अली शमीम। यानी पहला रिसाला ਇਹਦੇ ਵਿੱਚ ਤੁਸੀਂ ਦੇਖੋ ਕਿ ਕਿੱਡੇ ਕਿੱਡੇ ਨਾਮਵਰ ਔਰ ਕਿੱਡੇ ਕਿੱਡੇ ਇਲਮੀ ਅਦਬੀ ਹਵਾਲੇ ਦੇ ਨਾਲ ਕੱਦਾਵਰ ਲੋਕ ਜਿਹੜੇ ਨੇ ਉਹਨਾਂ ਨੇ ਇਸ ਪਹਿਲੇ ਰਿਸਾਲੇ ਦੇ ਵਿੱਚ ਆਪਣੇ ਮਜ਼ਾਮੀਨ ਲਿਖੇ। ਲੋ ਜੀ ਪਿਆਰਿਓ, ਗੱਲ ਹੋ ਰਹੀ ਸੀ ਪਾਕਿਸਤਾਨ ਦੇ ਪਹਿਲੇ ਪੰਜਾਬੀ ਮਾਹਵਾਰ ਮੈਗਜ਼ੀਨ ਪੰਜਾਬੀ ਦੀ। ਮੈਂ ਤੁਹਾਡੇ ਕਾਇੰਡ ਨੋਟਿਸ ਦੇ ਵਿੱਚ ਲਿਆਂਦਾ ਚੱਲਾਂ ਕਿ ਮੌਲਾਨਾ ਜ਼ਫਰ ਅਲੀ ਖਾਨ, ਮੌਲਾਨਾ ਅਬਦੁਲ ਮਜੀਦ ਸਾਲਿਕ, मौलाना गुलाम रसूल मेहर, डॉक्टर मुहम्मद बाकर, नवाए वक़्त दे बानी ते एडिटर जनाब हमीद निज़ामी, नवाबजादा मेहदी अली खान, मौलाना अख्तर अली खान, बाबा सहावत मौलाना जफर अली खान दे फरजंदे अर्जमंद सन। मौलाना अख्तर अली खान, अब्दुल मजीद भट्टी, इन्हां तो अड्ड प्यारियो फैज़ अहमद फैज़, जनाबे सूफी गुलाम मुस्तफ़ा तबस्सुम, मुनीर न्याजी, मुजीद लाहौरी, अब्दुलसलाम खुर्शीद, सैयद मुमताज़ अली शाह, सादिक कुरैशी, बलवंत सिंह, मौला बख्श कुश्ता, साईं नकद, नज़र फातिमा, शफी अकील, आगा शोरश काश्मीरी, बाबा आलम स्यापोश, रफीक लोधी, अमरता प्रीतम, शरीफ कुंजाही और प्यारियो होर बहुत सारे बड़े बड़े अपने अहद दे वड्डे नाम ਇਹਦੇ ਵਿੱਚ ਇਸ ਰਸਾਲੇ ਦੇ ਵਿੱਚ ਲਿਖਦੇ ਰਹੇ। ਪਿਆਰਿਓ, ਇਹ ਜਿਹੜੇ ਜਿਹੜੇ ਅਜ਼ੀਮ ਕਲਮਕਾਰ ਪੰਜਾਬੀ ਮੈਗਜ਼ੀਨ ਦੇ ਵਿੱਚ ਆਪਣੇ ਮਜ਼ਾਮੀਨ ਲਿਖ ਕੇ ਤੇ ਛਪਵਾਉਂਦੇ ਰਹੇ, ਉਹਨਾਂ ਦੀ ਇੱਕ ਚੋਣ ਲਹਿਰਾਂ ਦੇ ਨਾਂ ਤੋਂ ਮੁਰਤਬ ਕੀਤੀ ਗਈ, ਜਿਹੜੀ ਕਿ ਕੁਰੈਸ਼ੀ ਬੁੱਕ ਏਜੰਸੀ ਲਾਹੌਰ ਵਾਲਿਆਂ ਛਾਇਆ ਕੀਤੀ। ਇਹ ਇਸ ਵੇਲੇ ਮੇਰੇ ਹੱਥ 'ਚ ਫੜੀ ਹੋਈ ਹੈ। ਇਹ ਲਹਿਰਾਂ ਦੇ ਨਾਂ ਤੋਂ ਇਹ ਸਾਰੇ ਨਾਮਵਰ ਜਿਹੜੇ ਕਲਮਕਾਰ ਸਨ, ਲਖਾਰੀ ਸਨ, ਲੇਖਕ ਸਨ, ਇਹ ਉਹਨਾਂ ਦੇ ਮਜ਼ਾਮੀਨ ਦਾ ਇੱਕ ਗੁਲਦਸਤਾ ਹੈ। ਇਹਦੇ ਵਿੱਚ ਜਿੱਡੇ ਵੱਡੇ ਵੱਡੇ ਲੋਕ ਜਿਨ੍ਹਾਂ ਦੇ ਮੈਂ ਇਸਮਾਇਲ ਗਿਰਾਮੀ ਹੁਣੇ ਤੁਹਾਡੇ ਹਜ਼ੂਰ ਦੁਹਰਾਏ ਨੇ, ਉਹਨਾਂ ਸਾਰਿਆਂ ਦੇ ਮਜ਼ਾਮੀਨ ਇਹਦੇ ਵਿੱਚ ਸ਼ਾਮਲ ਨੇ। ਇਹ ਵੀ ਇੱਕ ਜ਼ਹੀਮ ਕਿਤਾਬ ਹੈ। ਇਹ ਜਿਹੜੀ ਅੱਜ ਕੱਲ੍ਹ ਤੇ ਸ਼ਾਇਦ ਬਾਜ਼ਾਰ ਦੇ ਵਿੱਚ ਨਾ ਮਿਲੇ, ਇਹ ਬੜਾ ਵੱਡਾ ਅਲਮੀਆ ਹੈ ਕਿ ਪੰਜਾਬੀ ਦੇ ਵਿੱਚ ਬੜੇ ਬੜੇ ਵੱਡੇ ਲੋਕਾਂ ਨੇ ਜਿਹੜੇ ਬੜੇ ਬੜੇ ਵੱਡੇ ਮਜ਼ਾਮੀਨ ਲਿਖੇ, ਆਪਣੀ ਨੁਦਰਤ ਖਿਆਲੀ ਦਾ ਜਿਹਦੇ ਵਿੱਚ ਮੁਜ਼ਾਹਿਰਾ ਕੀਤਾ, ਆਪਣੀ ਕਲਮਕਾਰੀ ਦੇ ਜਿਹਦੇ ਵਿੱਚ ਜੌਹਰ ਦਹਾਏ ਸਾਹਿਬੋ, ਉਹ ਬਾਜ਼ਾਰ ਦੇ ਵਿੱਚ ਹੁਣ ਮਿਲਦੀਆਂ ਨਹੀਂ, ਰੀਪਬਲਿਸ਼ ਨਹੀਂ ਹੋਈਆਂ। ਸਾਡੀ ਮਾਂ ਬੋਲੀ ਦੀ ਇਹ ਸਮਝ ਲਓ ਕਿ ਮਾੜੀ ਕਿਸਮਤ ਕਿ ਪੰਜਾਬੀ ਨਾਲ ਪੰਜਾਬੀ ਦੇ ਆਪਣੇ ਪੁੱਤਰਾਂ ਸਪੁੱਤਰਾਂ ਤੇ ਸਪੁੱਤਰੀਆਂ ਨੇ ਪਿਆਰ ਨਹੀਂ ਕੀਤਾ। ਇਸ ਲਈ ਇਹ ਜਿਹੜੀਆਂ ਕਿਤਾਬਾਂ ਮੈਂ ਅੱਜ ਤੁਹਾਨੂੰ ਦਿਖਾ ਰਿਹਾ, ਇਹ
ਫੀ ਜ਼ਮਾਨਾ ਜੋ ਕਿ ਸਮੇਂ ਦੇ ਵਿੱਚ ਤੇ ਨਾਪੇਦ ਨੇ, ਲੇਕਿਨ ਇਹ ਇੱਕ ਹਕੀਕਤ ਹੈ ਕਿ ਪੰਜਾਬੀ ਬੜੇ ਬੜੇ ਵੱਡੇ ਲੋਕਾਂ ਦੀ, ਦਾਨਸ਼ਵਰਾਂ ਦੀ ਜ਼ੁਬਾਨ ਹੈ ਵੇ, ਔਰ ਇਹਦੇ ਵਿੱਚ ਬੜੇ ਬੜੇ ਅਜ਼ੀਮ ਕਲਮਕਾਰਾਂ ਨੇ ਆਪਣਾ ਹਿੱਸਾ ਪਾਇਆ ਹੋਇਆ ਹੈ। ਇਸ ਤੋਂ ਇਲਾਵਾ ਪਿਆਰਿਓ, ਇਹ ਬਾਬਾ ਪੰਜਾਬੀ ਡਾਕਟਰ ਫਕੀਰ ਮੁਹੰਮਦ ਫਕੀਰ ਚੂੰਕਿ ਐਡੀਟਰ ਸਨ ਮਾਹਨਾਮਾ ਪੰਜਾਬੀ ਦੇ, ਤੇ ਉਹਨਾਂ ਦੇ ਨਾਂ ਜਿਹੜੇ ਲੋਕ ਉਹਨਾਂ ਦਾ ਮੈਗਜ਼ੀਨ, ਉਹਨਾਂ ਦਾ ਰਸਾਲਾ ਪੜ੍ਹਨ ਵਾਲੇ ਕਾਰਈਨ ਜਿਹੜੇ ਖਤ ਲਿਖਦੇ ਸਨ, ਜਿਹਨੂੰ ਐਡੀਟਰ ਕੀ ਡਾਕ ਆਖਿਆ ਜਾਂਦਾ ਹੈ, ਐਡੀਟਰ ਦੇ ਨਾਵੇਂ ਜਿਹੜੇ ਖਤ ਮੌਸੂਲ ਹੁੰਦੇ ਨੇ, ਔਰ ਫਿਰ ਉਹਨਾਂ ਦੇ ਜਿਹੜੇ ਜਵਾਬਾਤ ਬਾਬਾ ਜੀ ਦਿੰਦੇ ਹੁੰਦੇ ਸਨ, ਆਪਣੇ ਜਿਹੜੇ ਕਾਰਈਨ ਹੁੰਦੇ ਸਨ ਮੁਅੱਜ਼ਜ਼, ਉਹਨਾਂ ਦੇ ਖਤੂਤ ਦੇ ਜਿਹੜੇ ਜਵਾਬਾਤ ਦਿੰਦੇ ਹੁੰਦੇ ਸਨ ਬਾਬਾ ਜੀ, ਇਹ ਉਹਨਾਂ ਚਿੱਠੀਆਂ ਦਾ ਮਜਮੂਆ ਹੈ ਫਕੀਰਨਾਮੇ ਦੇ ਉਨਵਾਨ ਦੇ ਨਾਲ। ਇਹਨੂੰ ਬਾਬਾ ਜੀ ਦੇ ਦੋਹਤਰੇ ਮੁਹੰਮਦ ਜੁਨੇਦ ਅਕਰਮ ਜੀ ਨੇ ਛਾਪਿਆ। ਇਹ ਉਹਨਾਂ ਨੇ ਫਕੀਰ ਅਕੈਡਮੀ ਦੇ ਜ਼ੇਰੇ ਇਹਤਮਾਮ ਇਹਨੂੰ ਛਾਪਿਆ, ਔਰ ਬਾਅਦ ਵਿੱਚ ਫਿਰ ਪਿਆਰਿਓ ਡਾਕਟਰ ਫਕੀਰ ਮੁਹੰਮਦ ਫਕੀਰ ਰਿਸਰਚ ਚੇਅਰ ਸ਼ੋਭਾ ਪੰਜਾਬੀ ਓਰੀਐਂਟਲ ਕਾਲਜ ਲਾਹੌਰ ਦੇ ਵਿੱਚ ਵੀ ਇਹ ਪੰਜਾਬ ਯੂਨੀਵਰਸਿਟੀ ਵੱਲੋਂ ਵੀ ਬਾਬਾ ਪੰਜਾਬੀ ਦੇ ਖਤੂਤ ਛਾਪੇ ਗਏ। ਬਾਬਾ ਪੰਜਾਬੀ ਦੀ ਇਦਾਰੀਆ ਨਿਗਾਰੀ ਪਿਆਰਿਓ, ਇਹਦੇ ਵਿੱਚ ਬਾਬਾ ਪੰਜਾਬੀ ਨੇ ਆਪਣੇ ਰਸਾਲੇ ਦੇ ਵਿੱਚ ਜਿੰਨੇ ਇਦਾਰੀਏ ਲਿਖੇ, ਉਹਨਾਂ ਦਾ ਰਸਾਲਾ ਜਦੋਂ ਨਿਕਲਦਾ ਸੀ ਤੇ ਹਰ ਮਹੀਨੇ ਐਡੀਟਰ ਆਪਣਾ ਇਦਾਰੀਆ ਵੀ ਤੇ ਲਿਖਦਾ ਨਾ। ਇਹ ਇਦਾਰਿਆਂ ਦੀ ਚੋਣ ਜਿਹੜੇ ਉਹਨਾਂ ਇਦਾਰੀਏ ਲਿਖੇ, ਇਹ ਸਾਰੇ ਇਕੱਠੇ ਕਰਕੇ ਯਕਜਾ ਕਰਕੇ ਤੇ ਇਸ ਕਿਤਾਬ ਵਿੱਚ ਛਾਪੇ ਗਏ। ਇਹ ਕਿਤਾਬ ਵੀ ਸ਼ੋਭਾ ਪੰਜਾਬੀ ਓਰੀਐਂਟਲ ਕਾਲਜ ਵੱਲੋਂ ਛਾਪੀ ਗਈ। ਇਸ ਤੋਂ ਅੱਡ ਪਿਆਰਿਓ, ਇਹ ਸਾਡੀ ਡਾਕ ਦੇ ਉਨਵਾਨ ਦੇ ਤਹਿਤ ਇਹ ਵੀ ਕਿਤਾਬ ਜਿਹੜੀ ਹੈ, ਇਹ ਵੀ ਮੁਹੰਮਦ ਜੁਨੇਦ ਅਕਰਮ ਜੀ ਨੇ ਇਹਨੂੰ ਮੁਰਤਬ ਕੀਤਾ, ਔਰ ਇਹ ਕਿਤਾਬ ਵੀ ਡਾਕਟਰ ਫਕੀਰ ਮੁਹੰਮਦ ਫਕੀਰ ਰਿਸਰਚ ਚੇਅਰ ਵੱਲੋਂ ਸ਼ੋਭਾ ਪੰਜਾਬੀ ਓਰੀਐਂਟਲ ਕਾਲਜ ਵੱਲੋਂ ਛਾਇਆ ਕੀਤੀ ਗਈ। ਇਹਦੇ ਵਿੱਚ ਸਾਡੀ ਡਾਕ ਦੇ ਸਰਨਾਮੇ ਹੇਠ ਉਹ ਸਾਰੇ ਖਤੂਤ ਜਿਹੜੇ ਬਾਬਾ ਪੰਜਾਬੀ ਨੂੰ ਪੰਜਾਬੀ ਪਿਆਰੇ ਲਿਖਦੇ ਹੁੰਦੇ ਹਨ, ਉਹਨਾਂ ਦਾ ਰਸਾਲਾ ਪੜ੍ਹਨ ਵਾਲੇ ਲੋਕ ਜਿਹੜੇ ਉਹਨਾਂ ਨੂੰ ਖਤੂਤ ਲਿਖਦੇ ਹੁੰਦੇ ਸਨ, ਉਹ ਸਾਰੇ ਇਹਦੇ ਵਿੱਚ ਜਮ੍ਹਾਂ ਕੀਤੇ ਗਏ। ਪਿਆਰੇ ਵੇਖਣ ਵਾਲਿਓ, ਬਾਬਾ ਪੰਜਾਬੀ ਡਾਕਟਰ ਫਕੀਰ ਮੁਹੰਮਦ ਫਕੀਰ ਮਰਹੂਮ ਮਗਫੂਰ ਦੀਆਂ ਕੁਝ ਕਿਤਾਬਾਂ ਅਜਿਹੀਆਂ ਵੀ ਨੇ ਜਿਹੜੀਆਂ ਕਿ ਸਾਡੇ ਕੋਲ ਮੌਜੂਦ ਨਹੀਂ। ਅਸੀਂ ਬੜਾ ਪੁੱਛਗਿੱਛ ਕੀਤੀ ਏ, ਬੜੀ ਸੱਜਣਾ ਮਿੱਤਰਾਂ ਦੇ ਤਰਲੇ ਵੀ ਕੀਤੇ ਨੇ ਕਿ ਸ਼ਾਇਦ ਕਿਸੇ ਦੇ ਕੋਲ ਉਹਨਾਂ ਦੀ ਕੋਈ ਕਿਤਾਬ ਪਈ ਹੋਵੇ, ਲੇਕਿਨ ਸਾਨੂੰ ਮਿਲ ਨਹੀਂ ਸਕੀਆਂ। ਬਾਬਾ ਪੰਜਾਬੀ ਦੀ ਮਸਲਨ ਇੱਕ ਬੜੀ ਸ਼ੋਹਰਾ ਆਫਾਕ ਕਿਤਾਬ ਹੈ, ਪੰਜਾਬੀ ਜ਼ੁਬਾਨੋ ਅਦਬ ਕੀ ਤਾਰੀਖ। ਉਹਦੇ ਵਿੱਚ ਪੰਜਾਬੀ ਜ਼ੁਬਾਨ ਕਦੋਂ ਟੁਰੀ, ਇਹਦਾ ਮੁੱਢ ਕਦੋਂ ਵੱਜਾ, ਔਰ ਅਜੋਕੇ ਸਮੇਂ ਤੱਕ ਦੇ ਪੰਜਾਬੀ ਦੇ ਜਿੰਨੇ ਨਾਮਵਰ ਸ਼ੁਆਰਾਏ ਕਿਰਾਮ ਹੋਏ ਨੇ, ਉਹਨਾਂ ਸਾਰਿਆਂ ਦਾ ਇਜਮਾਲੀ ਤਜ਼ਕਰਾ ਬਾਬਾ ਜੀ ਹੋਰਾਂ ਨੇ ਕੀਤਾ ਹੋਇਆ ਹੈ। ਉਹ ਸਾਡੇ ਮੌਜੂਦਾ ਇੱਥੇ ਜਿੱਥੇ ਅਸੀਂ ਬੈਠੇ ਹਾਂ, ਇੱਥੇ ਕੁਤਬਖਾਨੇ ਦੇ ਵਿੱਚ ਤੇ ਮੁਯੱਸਰ ਨਹੀਂ। ਬਹਰਹਾਲ ਦੱਸ ਪਈ ਹੈ ਇੱਕ ਜਗ੍ਹਾ ਤੋਂ, ਜੇ ਉੱਥੋਂ ਸਾਨੂੰ ਮਿਲ ਗਈ ਤੇ ਇਨਸ਼ਾਅੱਲਾ ਉਹ ਵੀ ਜ਼ਰੂਰ ਤੁਹਾਨੂੰ ਦਿਖਾਵਾਂਗੇ। ਬਾਬਾ ਜੀ ਦੀ ਉਹ ਵੀ ਇੱਕ ਬਹੁਤ ਅਨਮੁੱਲੜੀ ਕਾਵਿਸ਼ ਹੈ। ਪਿਆਰਿਓ, ਬਾਬਾ ਪੰਜਾਬੀ ਦਾ ਕੁਝ ਚੁਨੀਦਾ ਕਲਾਮ ਉਹਨਾਂ ਦੇ ਨਵਾਸੇ, ਉਹਨਾਂ ਦੇ ਦੋਤਰੇ ਮਰਹੂਮ ਪ੍ਰੋਫੈਸਰ ਮੁਹੰਮਦ ਜੁਨੇਦ ਅਕਰਮ ਹੋਰਾਂ ਨੇ 2 ਜਿਲਦਾਂ ਦੇ ਵਿੱਚ ਛਾਪਿਆ। ਬਜ਼ਮੇ ਫਕੀਰ ਵੱਲੋਂ ਇਹ ਦੋਵੇਂ ਜਿਲਦਾਂ ਛਾਪੀਆਂ ਗਈਆਂ। ਇਹ ਜਿਹੜੀ ਪਹਿਲੀ ਜਿਲਦ ਸੀ, ਜਿਲਦ ਅਵਲ ਕਲਾਮੇ ਫਕੀਰ ਦੇ ਸਰਨਾਮੇ ਹੇਠ ਛਾਪੀ ਗਈ। ਪਿਆਰਿਓ, ਇਹਦਾ ਇੱਕ ਐਡੀਸ਼ਨ ਗੁਰਮੁਖੀ 'ਚ ਵੀ ਛਾਪਿਆ ਗਿਆ, ਜਿਹਦੀ ਕਿ ਪਜ਼ੀਰਾਈ ਦੀ ਤਕਰੀਬ ਕੈਨੇਡਾ ਦੇ ਸ਼ਹਿਰ ਟੋਰਾਂਟੋ ਦੇ ਵਿੱਚ ਵੀ ਹੋਈ। ਇਹ ਕਲਾਮੇ ਫਕੀਰ ਜਿਹੜਾ, ਜਿਹਦੀ ਪਹਿਲੀ ਜਿਲਦ ਮੇਰੇ ਹੱਥ 'ਚ, ਇਹ ਪਿਆਰਿਓ ਰੁਬਾਈਆਂ ਚੋਂ ਮਿਸਰੇ, ਕਤੇ ਤੇ ਬੋਲ ਨੇ ਤੇ ਦੋੜੇ ਨੇ ਬਾਬਾ ਜੀ ਦੇ। ਇਸ ਤੋਂ ਅੱਡ ਇਹ ਕਲਾਮੇ ਫਕੀਰ ਦੀ ਦੂਸਰੀ ਜਿਲਦ ਹੈ। ਇਹਦੇ 'ਚ ਪਿਆਰਿਓ ਬਾਬਾ ਜੀ ਦੀਆਂ ਸਿਰਫ ਗਜ਼ਲਾਂ ਨੇ। ਇਹ 400-500 ਸਫ਼ੇ ਦੀ ਇਹ ਵੀ ਕਿਤਾਬ ਹੈ, ਜ਼ਹੀਮ ਕਿਤਾਬ ਹੈ। ਇਹ ਕਿਤਾਬ ਵੀ ਬਜ਼ਮੇ ਫਕੀਰ ਪਾਕਿਸਤਾਨ ਵੱਲੋਂ ਛਾਇਆ ਕੀਤੀ ਗਈ, ਔਰ ਮਰਹੂਮ ਮੁਹੰਮਦ ਜੁਨੇਦ ਅਕਰਮ ਹੋਰਾਂ ਨੇ ਹੀ ਇਹਨੂੰ
ਛਾਪੇ ਚਾੜਿਆ। ਇਹ ਜਿਹੜੀ ਕਿਤਾਬ ਹੈ ਇਹਦੇ ਵਿੱਚ ਸਿਰਫ ਬਾਬਾ ਪੰਜਾਬੀ ਦੀਆਂ ਗਜ਼ਲਾਂ ਨੇ ਔਰ ਬੜੀਆਂ ਹੀ ਖੂਬਸੂਰਤ ਗਜ਼ਲਾਂ ਨੇ। ਇਹ ਕਿਤਾਬ ਪੜ੍ਹਨ ਨਾਲ ਤਾਲੁਕ ਰੱਖਦੀ ਹੈ। ਇਸ ਤੋਂ ਅੱਡ ਪਿਆਰਿਓ, ਸਾਡੇ ਪੰਜਾਬ ਯੂਨੀਵਰਸਿਟੀ ਦੇ ਓਰੀਐਂਟਲ ਕਾਲਜ ਦੇ ਸ਼ੋਭਾ ਪੰਜਾਬੀ ਦਾ ਇੱਕ ਬੜਾ ਹੀ ਖੂਬਸੂਰਤ, ਬੜਾ ਜ਼ਰੀ ਕਾਰਨਾਮਾ, ਬੜਾ ਅਨਮੁੱਲੜਾ ਉਹਨਾਂ ਦਾ ਜਿਹੜਾ ਕੰਮ ਹੈ ਉਹ ਇਹ ਵੇ ਕਿ ਬਾਬਾ ਪੰਜਾਬੀ ਦੀ ਇੱਕ ਮਾਰੂਫ ਰੋਮਾਨਵੀ ਦਾਸਤਾਨ ਸੀ। ਸੰਗੀ ਦੇ ਸਰਨਾਮੇ ਹੇਠ ਉਹਨਾਂ ਰਕਮ ਕੀਤੀ ਹੋਈ ਸੀ, ਲਿਖੀ ਹੋਈ ਸੀ। ਉਹਦਾ ਨੁਸਖਾ ਮੌਜੂਦ ਸੀ, ਲੇਕਿਨ ਉਹ ਅੱਜ ਤਾਈਂ ਛਾਪੇ ਨਹੀਂ ਸੀ ਚੜੀ। ਉਹ ਵੀ ਮਰਹੂਮ ਜੁਨੇਦ ਅਕਰਮ ਹੋਰਾਂ ਦੀ ਜ਼ੇਰੇ ਸਰਪ੍ਰਸਤੀ ਪੰਜਾਬ ਯੂਨੀਵਰਸਿਟੀ ਓਰੀਐਂਟਲ ਕਾਲਜ ਦੇ ਛਾਪੇਖਾਨੇ ਤੋਂ ਛਾਇਆ ਕਰ ਦਿੱਤੀ ਗਈ। ਉਸ ਕਿਤਾਬ ਦਾ ਨਾਂ ਸੰਗੀ ਹੈ ਔਰ ਪਿਆਰਿਓ ਇਹ ਇੱਕ 1000 ਅਸ਼ਆਰ ਦੇ ਉੱਤੇ ਮੁਸ਼ਤਮਿਲ ਮਸਨਵੀ ਹੈ ਔਰ ਇਹ ਮਸਨਵੀ ਜਿਹੜੀ ਹੈ ਜੀ ਰੋਮਾਨਵੀ ਦਾਸਤਾਨ ਹੈ, ਇਸ਼ਕੀਆ ਸੰਗੀ ਇਹਦਾ ਨਾਂ ਹੈ ਔਰ ਇਹਦੇ ਕੁੱਲ ਸਫਹਾਤ ਜਿਹੜੇ ਨੇ ਪਿਆਰਿਓ ਉਹ 594 ਨੇ। ਇਹ ਬੜੀ ਜ਼ਹੀਮ ਕਿਤਾਬ ਜਿਹੜੀ ਹੈ, ਇਹਦੇ ਵਿੱਚ ਡਾਕਟਰ ਫਕੀਰ ਮੁਹੰਮਦ ਫਕੀਰ ਹੋਰਾਂ ਦਾ, ਉਹਨਾਂ ਦੀਆਂ ਹੱਥ ਲਿਖਤਾਂ ਯਾਨੀ ਉਹਨਾਂ ਦੀ ਆਪਣੀ ਤਹਿਰੀਰ ਜਿਹੜੀ ਹੈ ਉਹਦੇ ਅਕਸ ਤੇ ਨਮੂਨੇ ਵੀ ਛਾਇਆ ਕੀਤੇ ਗਏ ਹੋਏ ਨੇ। ਇਹ ਕਿਤਾਬ ਵੀ ਪੜ੍ਹਨ ਨਾਲ ਤਾਲੁਕ ਰੱਖਦੀ ਹੈ ਔਰ ਬੜੇ ਹੀ ਖੂਬਸੂਰਤ ਅਸ਼ਆਰ ਨੇ। ਇਹਦੀ ਬਹਿਰ ਉਹਨਾਂ ਨੇ ਹਜ਼ਰਤ ਮੀਆਂ ਮੁਹੰਮਦ ਬਖਸ਼ ਸਾਹਿਬ ਦੀ ਸੈਫਲ ਮਲੂਕ ਵਾਲੀ ਬਹਿਰ ਦੀ ਤਰਜ਼ ਦੇ ਉੱਤੇ ਰੱਖੀ ਸੀ। ਪਿਆਰਿਓ, ਇਹ ਸੀ ਬਾਬਾ ਪੰਜਾਬੀ ਦਾ ਕੁਝ ਜਮਾਲੀ ਜਿਹਾ ਕੰਮ। ਉਹਨਾਂ ਦੀ ਸਵਾਨੇ ਹਯਾਤ ਬਿਆਨ ਕਰਨੀ, ਉਹਦੇ ਵਾਸਤੇ ਤੇ ਬਹੁਤ ਜ਼ਿਆਦਾ ਵਕਤ ਚਾਹੀਦਾ ਹੈ। ਅੱਜ ਅਸੀਂ ਸਿਰਫ ਤੁਹਾਨੂੰ ਇਹ ਦੱਸਿਆ ਹੈ ਕਿ ਇੱਕ ਇਕੱਲਾ ਬੰਦਾ ਡਾਕਟਰ ਫਕੀਰ ਮੁਹੰਮਦ ਫਕੀਰ, ਜਿਨ੍ਹਾਂ ਦੇ ਉੱਤੇ ਹੁਣ ਮਾਸ਼ਾਅੱਲਾ ਪੰਜਾਬ ਯੂਨੀਵਰਸਿਟੀ ਦੇ ਵਿੱਚ ਬਾਕਾਇਦਾ ਉਹਨਾਂ ਦੇ ਸਾਰੇ ਕੰਮ ਦੇ ਉੱਤੇ ਇੱਕ ਰਿਸਰਚ ਚੇਅਰ ਕਾਇਮ ਹੋ ਚੁੱਕੀ ਹੋਈ ਹੈ। ਮਜ਼ੀਦ ਬਹੁਤ ਜ਼ਿਆਦਾ ਕੰਮ ਹਾਲੀ ਬਾਬਾ ਜੀ ਦੀਆਂ ਕੋਸ਼ਿਸ਼ਾਂ, ਉਹਨਾਂ ਦੀਆਂ ਮਿਹਨਤਾਂ ਦੇ ਉੱਤੇ ਕਰਨ ਵਾਲਾ ਬਾਕੀ ਹੈ। ਇਹ ਜਿਹੜਾ ਅਸੀਂ ਤੁਹਾਨੂੰ ਇਜਮਾਲੀ ਜਿਹਾ ਕੰਮ ਦੱਸਿਆ, ਇਹ ਇਕੱਲੇ ਬਾਬਾ ਪੰਜਾਬੀ ਡਾਕਟਰ ਫਕੀਰ ਮੁਹੰਮਦ ਫਕੀਰ ਹੋਰਾਂ ਆਪਣੀ ਹਯਾਤੀ ਦੇ ਵਿੱਚ ਕੀਤਾ ਸੀ। ਸਾਹਿਬੋ, ਇਹਦੇ ਨਾਲ ਹੀ ਸਾਡੇ ਇਸ ਵਿਲਾਗ ਦਾ ਸਮਾਂ ਬੀਤ ਗਿਆ ਹੈ। ਦਿਓ ਸਾਨੂੰ ਹੁਣ ਇਜਾਜ਼ਤ, ਲੈ ਆਓ ਯਾਰ ਹਵਾਲੇ ਰੱਬ ਦੇ ਤੇ ਮੇਲੇ 4 ਦਿਨਾਂ ਦੇ। ਉਸ ਦਿਨ ਈਦ ਮੁਬਾਰਕ ਹੋਸੀ, ਜਿਸ ਦਿਨ ਫੇਰ ਮਿਲਾਂਗੇ, ਰੱਬ ਰਾਖਾ ਤੇ ਅੱਲਾ ਬੇਲੀ। ਓ ਚੱਲ ਮੇਲੇ ਨੂੰ ਚਲੀਏ, ਰੌਣਕ ਹੋ ਜਾਊ ਛੱਟ ਵੇ, ਚੱਲ ਮੇਲੇ ਨੂੰ ਚਲੀਏ। ਓ ਰੌਣਕ ਹੋ ਜਾਊ ਛੱਟ ਵੇ, ਚੱਲ ਮੇਲੇ ਨੂੰ ਚਲੀਏ। ਮੱਲਾ ਕੱਢ ਕੁੜਦੇ ਦੇ ਵੱਟ ਵੇ, ਚੱਲ ਮੇਲੇ ਨੂੰ ਚਲੀਏ। ਹਾਏ ਚੱਲ ਮੇਲੇ ਨੂੰ ਚਲੀਏ, ਓ ਚੱਲ